ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਵੇਖਣਾ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਮਨਦੀਪ ਪੁਨੀਆ ਜੀ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ, ਜਿਹੜੇ ਨੈਸ਼ਨਲ ਖਬਰਾਂ ਦੇ ਨਾਲ ਵਾਬਸਤਾ ਰਹਿੰਦੇ ਨੇ ਤੇ ਤੁਹਾਡੇ ਲਈ ਅਹਿਮ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਨੇ। ਅੱਜ ਪੰਜਾਬ ਦੇ ਵਿੱਚ ਹੀ ਨਹੀਂ, ਪੂਰੇ ਭਾਰਤ ਦੇ ਵਿੱਚ ਉਸ ਗੱਲ ਦੇ ਉੱਪਰ ਤਕਰੀਬਨ ਬਹੁਤ ਚਰਚਾ ਹੋ ਰਹੀ ਹੈ ਕਿ ਇੱਕ ਪਾਰਟੀ ਕੁਝ ਸਾਲ ਪਹਿਲਾਂ ਉੱਠੀ ਸੀ, ਜਿਸ ਨੇ ਆਉਂਦਿਆਂ ਹੀ ਬਹੁਤ ਧੜੱਲੇ ਦੇ ਨਾਲ ਸਾਰੇ ਪਾਸੇ ਹਲਚਲ ਪੈਦਾ ਕੀਤੀ, ਬਹੁਤ ਤਰ੍ਹਾਂ ਦੇ ਨਾਅਰੇ ਦਿੱਤੇ ਤੇ ਰਵਾਇਤੀ ਪਾਰਟੀਆਂ ਦੇ ਨਾਲੋਂ ਹਟ ਕੇ ਕੰਮ ਕਰਨ ਦਾ ਉਹਨਾਂ ਨੇ ਬਹੁਤ ਸਾਰੇ ਸੁਪਨੇ ਵਿਖਾਏ। ਪਰ ਅੱਜ ਉਹ ਸਾਰੇ ਸੁਪਨੇ ਚਕਨਾਚੂਰ ਹੁੰਦੇ ਨਜ਼ਰ ਆਏ ਜਦੋਂ ਦਿੱਲੀ ਦੇ ਰਿਜ਼ਲਟ ਆਏ ਨੇ। ਦਿੱਲੀ ਦੇ ਰਿਜ਼ਲਟ ਬਹੁਤ ਕੁਝ ਬਿਆਨ ਕਰ ਰਹੇ ਨੇ। ਜਦੋਂ ਅਮਰੀਕਾ 'ਚ ਬੈਠੇ ਹੋਏ ਸਾਡੇ ਜਿਹੜੇ ਸਰੋਤੇ ਸਾਨੂੰ ਇਸ ਸਮੇਂ ਸੁਣ ਰਹੇ ਨੇ, ਉਹ ਸਾਰੇ ਤਕਰੀਬਨ ਸੁੱਤੇ ਹੋਣਗੇ। ਉਸ ਸਮੇਂ ਇੱਧਰ ਦਿੱਲੀ ਦੇ ਵਿੱਚ ਪਲਟੀ ਵੱਜ ਰਹੀ ਸੀ। ਪਲਟੀ ਬਹੁਤ ਵੱਡੀ ਸੀ। ਮਨਦੀਪ ਜੀ ਦਾ ਸਵਾਗਤ ਕਰਕੇ ਉਹਨਾਂ ਨੂੰ ਚਰਚਾ 'ਚ ਸ਼ਾਮਲ ਕਰ ਲੈਂਦੇ ਆ ਤੇ ਫਿਰ ਇਸੇ ਤੇ ਅੱਜ ਸਾਰਾ ਪ੍ਰੋਗਰਾਮ ਰਹੇਗਾ। ਚਰਚਾ ਇਸੇ ਤੇ ਅੱਜ ਸਾਰਾ ਕਰਾਂਗੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਚਰਚਾ ਕਰ ਲਈਏ ਦਿੱਲੀ ਦੀ ਹੀ। ਦਿੱਲੀ ਚੱਲਦੇ ਹਾਂ। ਦਿੱਲੀ ਦੇ ਵਿੱਚ ਜਿੱਦਾਂ ਆਪਾਂ ਰੋਜ਼ ਡਿਸਕਸ ਇੱਕ ਖਬਰ ਕਰਦੇ ਹੀ ਸੀ ਕਿ ਕੀ ਕੁਝ ਚੱਲ ਰਿਹਾ, ਕਿਵੇਂ ਹੋ ਰਿਹਾ ਹੈ। ਵੋਟਾਂ ਵੀ ਪੈ ਗਈਆਂ, ਅੱਜ ਰਿਜ਼ਲਟ ਵੀ ਆ ਗਏ। ਸਭ ਤੋਂ ਪਹਿਲਾਂ ਜੇ ਆਪਾਂ ਕੁਝ ਕੀ ਪੁਆਇੰਟ ਬਣਾ ਲਈਏ ਕਿ ਕਿਹੜੇ ਮੁੱਖ ਬਿੰਦੂ ਨੇ ਜਿਨ੍ਹਾਂ ਤੇ ਸਾਨੂੰ ਚਰਚਾ ਕਰਨੀ ਹੋਊਗੀ, ਜਿਨ੍ਹਾਂ ਤੇ ਸਾਨੂੰ ਨਜ਼ਰ ਮਾਰਨੀ ਪਊਗੀ ਕਿ ਆਹ ਜਿੱਤ ਗਿਆ, ਆਹ ਹਾਰ ਗਿਆ, ਇਹ ਕਿਉਂ ਜਿੱਤ ਗਿਆ ਤੇ ਇਹ ਕਿਉਂ ਹਾਰ ਗਿਆ, ਜਰਾ ਇਸ ਤੇ ਚਾਨਣਾ ਪਾਓ। ਦੇਖੋ, ਜਿਹੜੇ ਮਾਰਥੀ ਨੇ ਇਸ ਚੋਣਾਂ ਦੌਰਾਨ ਉਹ ਤਾਂ ਸਾਰੇ ਹਾਰ ਗਏ ਆਮ ਆਦਮੀ ਪਾਰਟੀ ਦੇ। ਜੇ ਆਪਾਂ ਮੋਟਾ ਜੇ ਆંકੜੇ ਤੋਂ ਹੀ ਗੱਲ ਕਰਨੀ ਹੋਵੇ, ਨੰਬਰ ਤੋਂ ਗੱਲ ਕਰਨੀ ਹੋਵੇ ਤੇ 22-48 ਦਾ ਜਿਹੜਾ ਆંકੜਾ ਹੈਗਾ, 22 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਦਿਖ ਰਹੀਆਂ ਨੇ ਤੇ 48 ਸੀਟਾਂ ਬੀਜੇਪੀ ਕੋਲ ਜਾ ਰਹੀਆਂ ਨੇ ਤੇ ਕਾਂਗਰਸ ਖਾਤਾ ਨਹੀਂ ਖੋਲ ਪਾਈ। 2015 ਤੋਂ ਬਾਅਦ ਉਹ ਵਿਚਾਰੀ ਲਗਾਤਾਰ ਜ਼ੀਰੋ ਤੇ ਹੀ ਖੜੀ ਹੈ। ਪਰ ਉਹਦੇ ਜਿਹੜਾ ਵੋਟ ਪਰਸੈਂਟ ਹੈ ਉਹਦੇ ਵਿੱਚ ਕੁਝ ਮਾੜਾ ਮੋਟਾ ਕੁਝ ਇਜ਼ਾਫਾ ਹੋਇਆ ਹੈਗਾ। ਇਹ ਤਾਂ ਹੈਗਾ ਨੰਬਰ ਗੇਮ। ਜੇ ਆਪਾਂ ਵੋਟ ਪਰਸੈਂਟ ਦੀ ਗੱਲ ਕਰ ਲਈਏ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੂੰ 43% ਵੋਟ ਪਰਸੈਂਟ ਮਿਲਿਆ ਤੇ ਬੀਜੇਪੀ ਨੂੰ 45% ਤੇ ਤਕਰੀਬਨ 2% ਦਾ ਗੈਪ ਹੈਗਾ। ਇਹ ਪਹਿਲਾਂ 10% ਦੇ ਨੇੜੇ ਤੇੜੇ ਹੁੰਦਾ ਸੀਗਾ। ਤੇ ਜਿਹੜੇ ਆਪਾਂ ਕਹੀਏ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਉਹਦਾ ਜਿਹੜਾ ਵੋਟ ਪਰਸੈਂਟ ਹੈ, ਵੋਟ ਸ਼ੇਅਰ ਹੈ, ਉਹ ਖਾਸਾ ਟੁੱਟਿਆ ਹੈ ਤੇ ਇਸ ਵਾਰ ਉਹ ਦਿਖ ਵੀ ਰਿਹਾ। ਤੇ ਸੀਟਾਂ ਭਾਵੇਂ ਵੀ 2% ਦਾ ਹੀ ਅੰਤਰ ਹੋਵੇ ਵੋਟ ਸ਼ੇਅਰ ਦੇ ਵਿੱਚ, ਪਰ ਸੀਟਾਂ ਦਾ ਅੰਤਰ ਬਹੁਤ ਜ਼ਿਆਦਾ, ਕਿੱਥੇ 22 ਕਿੱਥੇ 48। ਤੇ ਹੁਣ ਆਪਾਂ ਦੂਜੀ ਗੱਲ ਕਰ ਲਈਏ ਕਿਹੜੇ ਇਹਨਾਂ ਦੇ ਮਾਰਥੀ ਆ ਰਹੇ ਨੇ। ਸਭ ਤੋਂ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਪਾਰਟੀ ਦੇ ਮੁਖੀ, ਉਹ 4000 ਵੋਟਾਂ ਦੇ ਨੇੜੇ ਤੇੜੇ ਹਾਰੇ ਨੇ। ਪ੍ਰਵੇਸ਼ ਸਾਹਿਬ ਸਿੰਘ ਵਰਮਾ ਤੋਂ ਹਾਰੇ ਨੇ ਨਈ ਦਿੱਲੀ ਦੀ ਸੀਟ। ਉੱਥੋਂ ਸ਼ੀਲਾ ਦੀਕਸ਼ਿਤ ਦੇ ਮੁੰਡੇ ਕਾਂਗਰਸ ਦੇ ਉਮੀਦਵਾਰ ਸੀਗੇ, ਸੰਦੀਪ ਦੀਕਸ਼ਿਤ, ਤੇ ਉਹਨਾਂ ਨੂੰ ਵੀ ਤਕਰੀਬਨ 4500 ਦੇ ਨੇੜੇ ਤੇੜੇ ਵੋਟਾਂ ਪਈਆਂ। ਲੋਕ ਇਹ ਕਹਿ ਰਹੇ ਨੇ ਕਿ ਸ਼ੀਲਾ ਦੀਕਸ਼ਿਤ ਦੀ ਹਾਰ ਦਾ ਬਦਲਾ ਸੰਦੀਪ ਦੀਕਸ਼ਿਤ ਨੇ ਲੈ ਲਿਆ। ਤੇ ਇਸ ਤੋਂ ਇਲਾਵਾ ਪ੍ਰਵੇਸ਼ ਸਾਹਿਬ ਸਿੰਘ ਵਰਮਾ ਦਾ ਮੈਂ ਥੋੜਾ ਬੈਕਗ੍ਰਾਉਂਡ ਦੇ ਦੇਵਾਂ। ਉਹ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਹੇ ਸਾਹਿਬ ਸਿੰਘ ਵਰਮਾ, ਉਹਨਾਂ ਦੇ ਪੁੱਤਰ ਨੇ, ਜਾਤੀ ਤੋਂ ਜਾਟ ਨੇ। ਉਦਾਂ ਉਹ ਆਪਣੇ ਕਿਉਂਕਿ ਉਹਨਾਂ ਦੇ ਪਿਤਾ ਜੀ ਸੰਘ ਚ ਸੀਗੇ, RSS ਚ ਸੀਗੇ, ਇਸ ਕਰਕੇ ਉਹਨਾਂ ਨੇ ਆਪਣਾ ਜਾਟਾਂ ਵਾਲਾ ਸਰਨੇਮ ਛੱਡ ਕੇ ਵਰਮਾ ਲਿਖ ਲਿਆ ਸੀਗਾ। ਤੇ ਉਹ ਜਿਹੜਾ ਹਿੰਦੂ ਫਿਲੋਸਫੀ ਦੇ ਵਿੱਚ ਜਿਹੜੀ ਵਰਣ ਵਿਵਸਥਾ ਹੈ, ਉਸ ਹਿਸਾਬ ਨਾਲ ਆਪਣੇ ਆਪ ਨੂੰ ਵੈਸ਼ਯ ਜਿਹੜਾ ਵਪਾਰੀ ਵਰਗ ਉਹਦੇ ਚ ਚਿੰਨਿਤ ਕਰਦੇ ਹੋਏ ਉਹਨਾਂ ਨੇ ਵਰਮਾ ਲਿਖ ਲਿਆ ਸੀਗਾ। ਖਾਸਾ ਡਿਬੇਟੇਬਲ ਹੈ, ਉਦਾਂ ਇਹ ਕਰਨਾ ਨਹੀਂ ਚਾਹੀਦਾ, ਪਰ ਖੈਰ ਉਹਨਾਂ ਨੇ ਕਰ ਲਿਆ ਸੀਗਾ। ਤੇ ਉਹ ਆਪਣੇ ਆਪ ਨੂੰ ਜਾਟ ਹੀ ਅਖਵਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਹ ਹੋਏ ਅਰਵਿੰਦ ਕੇਜਰੀਵਾਲ ਬਾਰੇ। ਦੂਜੇ ਵੱਡੇ ਮਾਰਥੀ ਮਨੀਸ਼ ਸਿਸੋਦੀਆ, ਉਹ ਵੀ ਹਾਰ ਗਏ ਨੇ। ਜੰਗਪੁਰਾ ਦੀ ਸੀਟ ਸੀਗੀ ਉਹਨਾਂ ਦੀ ਤੇ 600 ਦੇ ਵੋਟਾਂ ਦੇ ਮਾਰਜਨ ਨਾਲ ਹਾਰੇ ਨੇ। ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਸਰਪ੍ਰਾਈਜ਼ਿੰਗਲੀ ਦੱਸਦਾ ਕਿ ਇਹਨਾਂ ਦੋਵਾਂ ਸੀਟਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੰਪੇਨਿੰਗ ਕਰਨ ਗਏ ਸੀ। ਉਹਦਾ ਭਗਵੰਤ ਮਾਨ ਹੋਰਾਂ ਨੇ 12 ਸੀਟਾਂ ਤੇ ਕੰਪੇਨਿੰਗ ਕੀਤੀ ਸੀ। 12 ਦੀ 12 ਸੀਟਾਂ ਤੇ ਜਿਹੜੀ ਹੈ ਆਮ ਆਦਮੀ ਪਾਰਟੀ ਚੋਣ ਹਾਰ ਗਈ ਹੈਗੀ ਆ। ਜੇ ਹੋਰ ਵੱਡੇ ਚਿਹਰਿਆਂ ਦੀ ਗੱਲ ਕਰ ਲਈਏ ਤਾਂ ਅਵਧ ਜਾਂ ਪਟਪੜਗੰਜ ਤੋਂ ਹਾਰ ਗਏ। ਉਹ ਜਿਹੜਾ ਮਾਸਟਰ ਕੋਚਿੰਗ ਵਾਲਾ ਬਹੁਤ ਫੰਨੇ ਖਾ ਬਣਦਾ ਸੀਗਾ, ਉਹ ਵੀ ਹਾਰ ਗਿਆ। ਜੇ ਆਪਾਂ ਗੱਲ ਕਰਨੀ ਹੋ ਸੌਰਵ ਭਾਰਦਵਾਜ ਦੀ, ਜਿਹੜੇ ਕਿ ਅਹਿਮ ਮਿਨਿਸਟਰ ਰਹੇ ਦਿੱਲੀ ਦੇ ਵਿੱਚ, ਉਹ ਵੀ ਚੋਣ ਹਾਰ ਗਏ। ਤੇ ਇਹ ਵੱਡੇ ਚਿਹਰੇ ਨੇ ਜਿਹੜੇ ਕਿ ਚੋਣ ਹਾਰੇ ਨੇ।
ਬੀਜੇਪੀ ਦੇ ਜੇ ਵੱਡੇ ਚਿਹਰਿਆਂ ਦੀ ਗੱਲ ਕਰੀਏ ਤੇ ਜੇ ਹਾਰਨ ਵਾਲਿਆਂ 'ਚ ਗੱਲ ਕਰਨੀ ਹੋਵੇ ਤਾਂ ਰਮੇਸ਼ ਬਿਧੂੜੀ ਜਿਹੜਾ ਜੀ ਜੀ ਗੁੱਜਰਾਂ ਦਾ ਵੱਡਾ ਆਗੂ ਸੀਗਾ ਉਹਨਾਂ ਦਾ ਤੇ ਮੇਨ ਸੀਐਮ ਦਾ ਫੇਸ ਦਾ ਚਿਹਰਾ ਵੀ ਸੀ। ਅਤੀਸੀ ਮਰਲੀਨਾ ਦੇ ਖਿਲਾਫ ਉਹ ਚੋਣ ਲੜ ਰਿਹਾ ਸੀ। ਅਤੀਸੀ ਚੋਣ ਤਾਂ ਜਿੱਤ ਗਈ ਹੈਗੀ ਆ ਤੇ ਰਮੇਸ਼ ਬਿਧੂੜੀ ਬੀਜੇਪੀ ਦੇ ਵੱਡੇ ਆਗੂ ਉਹ ਹਾਰੇ ਨੇ। ਜੇ ਜੀ ਜੀ ਪ੍ਰਵੇਸ਼ ਵਰਮਾ ਦੀ ਗੱਲ ਕਰਨੀ ਹੋ ਤਾਂ ਉਹ ਕੇਜਰੀਵਾਲ ਤੋਂ ਜਿੱਤੇ ਹੀ ਨੇ। ਕਰਾਵਲ ਨਗਰ ਤੋਂ ਜਿਹੜਾ ਮਿਸਰਾ ਹੈਗਾ ਕਪਿਲ ਮਿਸਰਾ, ਜਿਹੜਾ ਕਿ ਲਗਾਤਾਰ ਹੇਟ ਸਪੀਚ ਕਰਦਾ ਰਿਹਾ ਹੈ ਮੁਸਲਮਾਨਾਂ ਦੇ ਉਲਟ, ਉਹ ਵੀ ਚੋਣ ਜਿੱਤ ਗਿਆ ਹੈਗਾ। ਜਿਹੜਾ ਸਚਦੇਵਾ ਹੈ ਬੀਜੇਪੀ ਦਾ ਮੁਖੀ, ਉਹ ਵੀ ਚੋਣ ਜਿੱਤ ਗਿਆ ਹੈਗਾ ਤੇ ਕੈਲਾਸ਼ ਗਹਿਲੋਤ ਵੀ ਜਵਾਸਣ ਤੋਂ ਚੋਣ ਜਿੱਤ ਗਏ ਨੇ। ਇਹ ਮੋਟਾ ਇੱਕ ਆਪ ਜੀ ਨੂੰ ਮੈਂ ਦੱਸ ਰਿਹਾ ਤੇ ਜਿਹੜੇ ਕਾਂਗਰਸ ਦੇ ਸੂਬਾ ਮੁਖੀ ਸੀਗੇ ਜਿਹੜੇ ਕਿ ਅੱਜ ਕੱਲ ਪੰਜਾਬ ਦੇ ਇੰਚਾਰਜ ਵੀ ਲਾਏ ਹੋਏ ਨੇ, ਉਹ ਵੀ ਬੁਰੀ ਤਰੀਕੇ ਨਾਲ ਚੋਣ ਹਾਰੇ ਨੇ। ਤੀਜੇ ਨੰਬਰ ਤੇ ਰਹੇ ਨੇ ਦੇਵੇਂਦਰ ਯਾਦਵ ਤੇ ਉਹ ਪੰਜਾਬ ਕਾਂਗਰਸ ਦੇ ਇੰਚਾਰਜ ਵੀ ਨੇ। ਤੇ ਪੰਜਾਬ ਨਾਲ ਜਿੰਨਾ ਵੀ ਦਿੱਲੀ ਦਾ ਕਨੈਕਸ਼ਨ ਸੀਗਾ ਉਹ ਸਾਰਾ ਹਾਰਦਾ ਹੀ ਦਿਖ ਰਿਹਾ ਹੈ। ਤੇ ਇਹ ਮੋਟਾ ਇੱਕ ਜੇ ਆਪਾਂ ਕਹੀਏ ਵੱਡੇ ਚਿਹਰਿਆਂ ਬਾਰੇ ਇਹ ਅੱਜ ਜੀ ਦੀ ਜੀ ਗੱਲ ਸੀਗੀ। ਜੀ ਇਹ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ 12 ਸੀਟਾਂ ਤੇ ਮੁੱਖ ਮੰਤਰੀ ਸਾਹਿਬ ਗਏ ਤੇ 12 ਦੀਆਂ 12 ਸੀਟਾਂ ਹੀ ਆਮ ਆਦਮੀ ਪਾਰਟੀ ਹਾਰ ਗਈ। ਇਹਦਾ ਮਤਲਬ ਕਿਤੇ ਮੁੱਖ ਮੰਤਰੀ ਸਾਹਿਬ 'ਚ ਹੀ ਨੁਕਸ ਹੈ। ਫਿਰ ਆਤਿਸ਼ੀ ਵਾਲੀ ਸੀਟ ਤੇ ਨਹੀਂ ਗਏ ਸੀ, ਜਿਹੜਾ ਇੱਥੇ ਚਾਨਣਾ ਪਾਇਓ। ਆਤਿਸ਼ੀ ਤਾਂ ਮੁੱਖ ਮੰਤਰੀ ਸੀ ਇਹਨਾਂ ਦੀ। ਨਾ ਉਹਨਾਂ ਦੀ ਸੀਟ ਤੇ ਨਹੀਂ ਗਏ ਸੀਗੇ। ਮੈਂ ਜੇ ਸੀਟਾਂ ਵੀ ਮੈਂ ਲਿਖੀਆਂ ਹੋਈਆਂ ਨੇ, ਕਹੋ ਤਾਂ ਮੈਂ ਆਪ ਜੀ ਨੂੰ ਉਹ ਸੀਟਾਂ ਵੀ ਦੱਸ ਦਿੰਨਾ। ਜੀ ਬੇਸਿਕ ਉਹ ਸੀਟਾਂ ਸੀਗੀਆਂ ਮਤਲਬ ਕੁਝ ਸੀਟਾਂ ਨੇ ਜਿਨ੍ਹਾਂ 'ਚ ਜੇ ਆਪਾਂ ਗੱਲ ਕਰਨੀ ਹੋਵੇ ਜੰਗਪੁਰਾ ਸੀਗੀ, ਨਵੀਂ ਦਿੱਲੀ ਸੀਗੀ ਤੇ ਇਹ ਪਾਲਮ ਵਾਲੀ ਸੀਟ ਸੀ, ਮਹਿਰੌਲੀ ਵਾਲੀ ਸੀਟ ਸੀ ਤੇ ਇਹ ਸੀਟਾਂ ਆ ਰਹੇ ਨੇ। ਤੇ ਜੀ ਜੀ ਇਹਦੇ ਉਲਟ ਵੀ ਗਏ ਸੀਗੇ। ਮਨਜਿੰਦਰ ਸਿਰਸਾ ਜਿਹੜੀ ਸੀਟ ਤੋਂ ਚੋਣ ਲੜੇ ਸੀ ਉਹ ਵੀ ਚੋਣ ਜਿੱਤ ਗਏ ਨੇ, ਉੱਥੇ ਵੀ ਜੀ ਹਾਰ ਜੀ ਗਏ। ਤੇ ਇਹ ਮੋਟਾ ਹਿਸਾਬ ਹੈ ਕਿ ਜਿੱਥੇ 12 ਸੀਟਾਂ ਤੇ ਗਏ ਭਗਵੰਤ ਮਾਨ ਸਾਹਿਬ, ਉਹ ਸਾਰੀ ਸੀਟਾਂ ਤੇ ਹੀ ਚੋਣ ਹਾਰ ਗਏ। ਇਹ ਕਿਤੇ ਹੁਣ ਗੁੱਸਾ ਹੀ ਨਾ ਕੱਢ ਲੈਣ ਇੱਥੇ ਕੇਜਰੀਵਾਲ ਸਾਹਿਬ, ਕਿਉਂਕਿ ਸੁਪਰੀਮੋ ਨੇ ਪਾਰਟੀ ਦੇ, ਕਿਤੇ ਪੰਜਾਬ ਆ ਕੇ ਇਹਨਾਂ ਦੀ ਡੰਡ ਨਹੀਂ ਲਾ ਦਿੰਦੇ ਵੀ ਭਾਈ ਹੁਣ ਆਪਾਂ ਨੇ ਕੋਲ ਦਿੱਲੀ 'ਚ ਤਾਂ ਕੁਝ ਨਹੀਂ ਬਚਿਆ, ਕੁੱਲ ਮਿਲਾ ਕੇ ਪੰਜਾਬ ਹੈ। ਚਲੋ ਪੰਜਾਬ ਸਾਰੇ ਚੱਲਦੇ ਆ ਤੇ ਉੱਥੇ ਤੁਹਾਨੂੰ ਦੱਸਦੇ ਆ ਕਿ ਪ੍ਰਸ਼ਾਸਨ ਕਿੱਦਾਂ ਚੱਲਦਾ, ਰਾਜ ਕਿੱਦਾਂ ਚੱਲਦਾ। ਵੈਸੇ ਵੀ ਸੀਟ ਇੱਥੇ ਵਿਹਲੀ ਹੋਈ ਹੈ, ਦੋ ਸੀਟਾਂ, ਵੈਸੇ ਇੱਕ ਸੀਟ ਮਾਫ ਕਰਨਾ ਵਿਹਲੀ ਹੈ। ਇਹ ਪਤਾ ਨਹੀਂ ਹੁੰਦਾ ਕਿਤੇ ਇੱਧਰ ਹੀ ਆ ਕੇ ਦਾਲ ਆਉਣਾ ਸ਼ੁਰੂ ਕਰ ਦੇਣ। ਜਿੱਦਾਂ ਤੁਸੀਂ ਜਿੱਤ ਹਾਰ ਦੀ ਗੱਲ ਦੱਸੀ ਹੈ, ਇਸ ਤੋਂ ਅੱਗੇ ਜੇ ਆਪਾਂ ਚੱਲੀਏ ਤਾਂ ਬੀਜੇਪੀ ਦੀ ਜਿੱਤ ਤੇ ਆਮ ਆਦਮੀ ਪਾਰਟੀ ਦੀ ਹਾਰ ਦੀਆਂ ਮੁੱਖ ਵਜ੍ਹਾ ਜੇ ਆਪਾਂ ਗਿਣਨੀਆਂ ਹੋਣ, ਇਹ ਕਿਹੜੀਆਂ ਰਹੀਆਂ ਨੇ? ਜੇ ਦੇਖੋ ਆਪਾਂ ਆਮ ਆਦਮੀ ਪਾਰਟੀ ਦੇ ਹਾਰ ਦੇ ਕਾਰਨ ਗਿਣਨੇ ਹੋਣ ਤਾਂ ਆਪਾਂ ਜਦੋਂ ਸਵੇਰੇ ਵੀ ਜੁੜੇ ਸੀਗੇ ਉਦੋਂ ਵੀ ਮੈਂ ਦੱਸਿਆ ਸੀਗਾ। 3 ਮੈਂ ਕਾਰਨ ਮੁੱਖ ਮੰਨਦਾ। ਪਹਿਲਾ ਤਾਂ ਇਹ ਕਿ ਉਹਨਾਂ ਨੇ ਜਿਹੜੇ ਦਾਅਵੇ ਟਾਰਗੇਟ ਸੈੱਟ ਕੀਤੇ ਸੀ, ਲੋਕਾਂ ਨੂੰ ਜਿਹੜੇ ਸੁਪਨੇ ਦਿਖਾਏ ਸੀਗੇ, ਉਹ ਬਹੁਤ ਵੱਡੇ ਸੀਗੇ ਤੇ ਪਿਛਲੇ 10 ਸਾਲਾਂ 'ਚ ਉਹ ਉਹਨਾਂ ਸੁਪਨਿਆਂ ਤੱਕ ਨਹੀਂ ਪਹੁੰਚ ਪਾਏ। ਪਹਿਲਾ ਕਾਰਨ ਤਾਂ ਮੈਂ ਇਹ ਮੰਨਦਾ। ਦੂਜਾ ਜਿਹੜਾ ਜੋ ਸੈਕੰਡ ਟਰਮ ਦਾ ਜਿਹੜਾ ਇਹਨਾਂ ਦਾ ਪੀਰੀਅਡ ਰਿਹਾ ਹੈ ਤੇ ਇਹਦੇ 'ਚ 2 ਸਾਲ ਇਹਨਾਂ ਦੇ ਕਰੋਨਾ 'ਚ ਲੰਘ ਗਏ। ਅਗਲੇ 2 ਸਾਲਾਂ 'ਚ ਇਹਨਾਂ ਨੂੰ ਜੇਲ੍ਹਾਂ 'ਚ ਪਾਈ ਰੱਖਿਆ ਜੀ ਲਿਕਰ ਸਕੈਮ ਵਾਲੇ ਕੇਸਾਂ 'ਚ ਤੇ ਇਹਨਾਂ ਦੇ 4 ਸਾਲ ਲੰਘੇ। 5ਵਾਂ ਸਾਲ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਲੋਕ ਸਭਾ ਦਾ ਇਲੈਕਸ਼ਨ ਵੀ ਸੀਗਾ ਇੱਥੇ, ਨਾਲ ਹੀ ਵਿਧਾਨ ਸਭਾ ਦੀ ਤਿਆਰੀ ਸ਼ੁਰੂ ਹੋ ਗਈ। ਤੀਜਾ ਮੈਨੂੰ ਲੱਗਦਾ ਕਿ ਜਿਹੜਾ ਔਰਤਾਂ ਵਾਸਤੇ ਇਹਨਾਂ ਨੇ 1000 ਰੁਪਇਆ ਕਿਹਾ ਸੀਗਾ, ਉਹ ਜੇ ਸਾਲ ਪਹਿਲਾਂ ਤੋਂ ਦੇਣਾ ਸ਼ੁਰੂ ਕਰ ਦਿੰਦੇ ਉਹ ਤੋਂ ਬਹੁਤ ਅਸਰ ਪੈਣਾ ਸੀਗਾ ਕਿਉਂਕਿ ਆਪਾਂ ਦੂਜੇ ਸੂਬਿਆਂ ਦੇ ਵਿੱਚ ਵੀ ਦੇਖਿਆ ਸੀ ਉਹਦਾ ਅਸਰ ਸੀਗਾ। ਸ਼ਾਇਦ ਇੱਕ ਕਾਰਨ ਮੈਂ ਉਹ ਵੀ ਮੰਨਦਾ ਕਿ ਉਹ ਇਹਨਾਂ ਨੇ ਸ਼ੁਰੂ ਨਹੀਂ ਕੀਤਾ। ਬਾਕੀ ਜਿਹੜਾ ਕਿਤੇ ਨਾ ਕਿਤੇ ਇਹ ਸੌਫਟ ਹਿੰਦੂਤਵ ਵਾਲੀ ਪਾਰਟੀ ਹੈਗੀ ਆ, ਸੌਫਟ ਹਿੰਦੂਤਵ ਚੱਲਿਆ ਨਹੀਂ। ਦਿੱਲੀ ਦੇ ਵਿੱਚ ਜਿਹੜਾ ਦਿੱਲੀ ਦੇਹਾਤ ਜਿਹੜਾ ਹੈ ਉਹ ਇਹਨਾਂ ਤੋਂ ਟੁੱਟਿਆ ਰਿਹਾ। ਦਿੱਲੀ ਦੇਹਾਤ ਦੇ ਵਿੱਚ ਖਾਸ ਕਰ ਜਿਹੜੀ ਜਾਟ ਆਬਾਦੀ ਹੈਗੀ ਆ, ਗੁੱਜਰਾਂ ਦੀ ਆਬਾਦੀ ਹੈ, ਯਾਦਵਾਂ ਦੀ ਆਬਾਦੀ ਹੈ, ਉਹ ਕਿਤੇ ਨਾ ਕਿਤੇ RSS ਦੇ ਬਹੁਤ ਨੇੜੇ ਚਲੀ ਗਈ। ਜੀ ਤੇ ਮੈਂ ਤਾਂ ਕਈ ਵਾਰ ਮਜ਼ਾਕ ਕਰਦੇ ਹੋਇਆ ਕਹਿੰਦਾ ਵੀ ਆ, ਮੈਨੂੰ ਇਸ ਇਲੈਕਸ਼ਨ ਦੌਰਾਨ ਘੁੰਮ ਕੇ ਪਤਾ ਲੱਗਿਆ ਕਿ ਜੀ ਜਿਵੇਂ ਰਾਜਸਥਾਨ, ਪੰਜਾਬ, ਹਰਿਆਣਾ, ਵੈਸਟ ਯੂਪੀ ਦੇ ਜਿਹੜੇ ਜਾਟ ਨੇ ਉਹਨਾਂ ਤੋਂ ਜਮਾ ਉਲਟ ਨੇ ਇਹ ਵਾਲੇ ਜਾਟ। ਦਿੱਲੀ ਦੇ ਜਮਾ ਹਿੰਦੂਤਵਾ ਦੀ ਫੋਲਡ 'ਚ ਬੜੇ ਹੋਏ ਨੇ। RSS ਨਾਲ ਇਹਨਾਂ ਦਾ ਕਨੈਕਸ਼ਨ ਹੈ। ਇੱਕ ਮੈਂ ਘਟਨਾਕ੍ਰਮ ਹੋਰ ਵੀ ਯਾਦ ਕਰਾਉਂਦਾ। ਕਿਸਾਨ ਅੰਦੋਲਨ ਦੌਰਾਨ ਜਿਹੜੇ ਕਿਸਾਨਾਂ ਤੇ ਪੱਥਰ ਮਾਰਨ ਆਏ ਸੀ ਉਹ ਦਿੱਲੀ ਦੇ ਜਾਟ ਸੀਗੇ ਤੇ 1984 ਦੇ ਵਿੱਚ ਜੋ ਕੁਝ ਵਾਪਰਿਆ ਸੀਗਾ ਉਹਦੇ 'ਚ ਵੀ ਬਹੁਤ ਵੱਡਾ ਰੋਲ ਇਹਨਾਂ ਦਾ ਰਿਹਾ ਹੈ। ਤੇ ਬਹੁਤ ਕਮਿਊਨਲ ਮਾਈਂਡ ਨੇ ਸ਼ੁਰੂ ਤੋਂ ਹੀ। ਇਹਨਾਂ ਦਾ ਜਿਹੜਾ ਕਮਿਊਨਲਾਈਜੇਸ਼ਨ ਦਾ ਪ੍ਰੋਸੈਸ RSS ਨੇ ਬਹੁਤ ਤਿੱਖਾ ਕੀਤਾ ਹੋਇਆ। ਇਹ ਆਪਣਾ ਕਨੈਕਸ਼ਨ ਵੀ ਨਹੀਂ ਰੱਖਦੇ ਹਰਿਆਣਾ ਵਾਲੇ ਜਾਟਾਂ ਨਾਲ, ਵੈਸਟ ਯੂਪੀ, ਪੰਜਾਬ ਵਾਲਿਆਂ ਨਾਲ। ਇਹ ਕੋਈ ਕਨੈਕਸ਼ਨ ਨਹੀਂ ਰੱਖਦੇ। ਉਹਨਾਂ ਤੋਂ ਇੱਕ ਦੂਰੀ ਬਣਾ ਕੇ ਰੱਖਦੇ ਨੇ ਤੇ ਆਪਣੇ ਆਪ ਨੂੰ ਹਿੰਦੂਤਵਾ ਦਾ ਪਹਿਰੇਦਾਰ ਦੱਸਦੇ ਨੇ।
ਤੇ ਇਹ ਮੈਨੂੰ ਲੱਗਦਾ ਕਿ ਇਹ ਕੁਝ ਕਾਰਨ ਸੀਗੇ ਜਿਹਦੇ ਕਰਕੇ ਆਮ ਆਦਮੀ ਪਾਰਟੀ ਆ ਰਹੀ ਹੈ। ਬੀਜੇਪੀ ਦੇ ਜਿੱਤਣ ਦੇ ਕਈ ਕਾਰਨ ਨੇ। ਜੇ ਉਹਨਾਂ ਦੇ ਜਿੱਤ ਦੇ ਕਾਰਨ ਗਿਣਨੇ ਹੋਣ, ਪਹਿਲਾ ਤਾਂ ਇਹ ਹੀ ਹੈ ਕਿ ਦਿੱਲੀ ਪੁਲਿਸ ਨੇ ਇਹ ਚੋਣ ਲੜਿਆ। ਬੀਜੇਪੀ ਦਾ ਕਾਡਰ ਤਾਂ ਲੜ ਹੀ ਰਿਹਾ ਸੀ, ਆਰਐਸਐਸ ਤਾਂ ਇਹ ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਹਾਂ, ਦਿੱਲੀ ਪੁਲਿਸ ਨੇ ਨਾਲ ਖੜੇ ਹੋ ਕੇ ਉਹਨਾਂ ਨਾਲ ਚੋਣ ਲੜਿਆ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਮਾ ਫੇਅਰ ਨਹੀਂ ਸੀ, ਬੀਜੇਪੀ ਦੀ ਮਦਦ ਕਰ ਰਿਹਾ ਸੀਗਾ। ਇਹ ਤੇ ਜਿਹੜਾ ਸਰਕਾਰੀ ਮਸ਼ੀਨਰੀ ਦਾ ਦੁਰਵਰਤੋਂ, ਏਜੰਸੀਆਂ ਦਾ ਦੁਰਵਰਤੋਂ, ਉਹ ਵੀ ਸਾਫ਼ ਦੇਖਣ ਨੂੰ ਮਿਲ ਰਿਹਾ ਸੀ। ਤੇ ਪੈਸਾ ਤਾਂ ਤੁਸੀਂ ਮਤਲਬ ਯਕੀਨ ਮੰਨੋ ਕਿ ਮਹਾਰਾਸ਼ਟਰ ਤੋਂ ਵੀ ਜ਼ਿਆਦਾ ਪੈਸਾ ਬੀਜੇਪੀ ਨੇ ਇੱਥੇ ਵੰਡਿਆ। ਬਹੁਤ ਪੈਸਾ ਵੰਡਿਆ, ਮਤਲਬ ਬਹੁਤ ਜ਼ਿਆਦਾ ਪੈਸਾ ਵੰਡਿਆ। ਤੇ ਇਹ 3-4 ਕਾਰਨ ਮੈਨੂੰ ਲੱਗਦਾ ਕਿ ਉਹਨਾਂ ਦੇ ਹੈਗੇ ਆ। ਕਿਉਂਕਿ ਦੇਖੋ, ਬੀਜੇਪੀ ਕੋਲ ਦਿੱਲੀ ਸਟੇਟ ਦੇ ਵਿੱਚ ਕੋਈ ਵੀ ਵੱਡਾ ਆਗੂ ਨਹੀਂ ਸੀਗਾ ਜਿਹਦਾ ਕੋਈ ਚਿਹਰਾ ਐਡਾ ਫੇਮਸ ਹੋਵੇ, ਕੋਈ ਵਧੀਆ ਗੱਲਾਂ ਕਰਦਾ ਹੋਵੇ, ਕੋਈ ਵੱਡਾ ਆਗੂ ਹੋਵੇ ਨਾ। ਸਾਰਾ ਜਿਹੜਾ ਹੈਗਾ ਉਹ ਇਹਨਾਂ ਦੀ ਮਾਈਕਰੋ ਮੈਨੇਜਮੈਂਟ, ਪੈਸਾ, ਦਿੱਲੀ ਪੁਲਿਸ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਏਜੰਸੀਆਂ, ਇਹ ਸਾਰਿਆਂ ਦੀ ਜਿਹੜੀ ਵਰਤੋਂ ਹੈ, ਉਹਦੇ ਕਰਕੇ ਬੀਜੇਪੀ ਸੱਤਾ 'ਚ ਦਿੱਲੀ 'ਚ ਆਈ ਹੈਗੀ ਆ। ਇਹ ਮੇਰਾ ਮਤਲਬ ਮੋਟਾ ਉਹਨਾਂ ਦੀ ਜਿੱਤ ਦੇ ਅੰਦਰ ਮੈਂ ਇਹ ਕਾਰਨ ਮੰਨਦਾ। ਦੂਜਾ, ਲੋਕ ਜਿਵੇਂ ਆਪੋਜੀਸ਼ਨ ਕਈ ਆਗੂਆਂ ਨੇ ਵੀ ਇਹ ਕਮੈਂਟ ਕੀਤਾ ਹੈ ਤੇ ਪ੍ਰਿੰਕਾ ਗਾਂਧੀ ਨੇ ਵੀ ਇਹ ਕਮੈਂਟ ਕੀਤਾ ਹੈ ਕਿ ਜਿਹੜੀ ਜਨਤਾ ਸੀਗੀ ਦਿੱਲੀ ਦੀ, ਉਹ ਬਦਲਾਅ ਚਾਹ ਰਹੀ ਸੀਗੀ। ਬਦਲਾਅ ਕਿਉਂ ਚਾਹ ਰਹੀ ਸੀਗੀ? ਜਿਹੜੇ ਡਿਵੈਲਪਮੈਂਟਲ ਪ੍ਰੋਜੈਕਟ ਸੀਗੇ, ਤੁਸੀਂ ਇਹ ਦੇਖੋ ਕਿ ਪਿਛਲੇ 2-3 ਸਾਲਾਂ 'ਚ ਜਦੋਂ ਤੋਂ ਇਹ ਜਿਹੜਾ ਸਕਸੇਨਾ ਦਿੱਲੀ ਦਾ ਗਵਰਨਰ ਬਣਾਇਆ ਗਿਆ ਹੈ, ਇਹ ਸਾਰੇ ਕੰਮ ਰੋਕ ਦਿੰਦਾ ਸੀਗਾ। ਤੇ ਜਿਸ ਕਰਕੇ ਕਿਤੇ ਨਾ ਕਿਤੇ ਰੋਡਾਂ ਦੀ ਡਿਵੈਲਪਮੈਂਟ ਹੋਵੇ ਆ, ਸੀਵਰ, ਪਾਈਪਲਾਈਨ, ਬਾਰਿਸ਼ ਤੇ ਤਾਂ ਬਹੁਤ ਬੁਰਾ ਹਾਲ ਹੋ ਗਿਆ ਸੀਗਾ ਦਿੱਲੀ ਦਾ। ਤੇ ਉਹ ਡਿਵੈਲਪਮੈਂਟਲ ਪ੍ਰੋਜੈਕਟ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਸਿਰੇ ਨਹੀਂ ਚੜਾ ਪਾਈ। ਤੇ ਮੈਨੂੰ ਲੱਗਦਾ ਕਿ ਇਹਦੇ 'ਚ ਉਹ ਫੈਕਟਰ ਵੀ ਤੁਸੀਂ ਮੁੱਖ ਮੰਨੋ ਕਿ ਜਿਹੜਾ ਕਿਹਾ ਜਾ ਰਿਹਾ ਹੈ ਕਿ ਲੋਕ ਬਦਲਾਅ ਨੂੰ ਵੋਟਾਂ ਦੇ ਪਾਣਾ ਚਾਹ ਰਹੇ ਸੀ। ਲੋਕਾਂ ਨੂੰ ਲੱਗ ਰਿਹਾ ਸੀਗਾ ਕਿ ਯਾਰ 10 ਸਾਲ ਇਹ ਦੇਖ ਲੈ, ਹੁਣ ਇਹ ਨਹੀਂ ਚੱਲੇ ਜਾਂਦੇ। ਇਸ ਤੋਂ ਪਹਿਲਾਂ ਅਸੀਂ ਕਾਂਗਰਸ ਦੇਖ ਲਈ। ਤੇ ਤੁਸੀਂ ਹੈਰਾਨ ਹੋਵੋਗੇ ਕਿ ਦਿੱਲੀ ਦੇ ਵਿੱਚ ਬੀਜੇਪੀ ਦੀ 27 ਸਾਲਾਂ ਬਾਅਦ ਵਾਪਸੀ ਹੋ ਰਹੀ ਹੈ। 27 ਸਾਲਾਂ ਬਾਅਦ। ਉਦਾਂ ਜੇ ਆਪਾਂ ਪਹਿਲਾਂ ਗੱਲ ਕਰਨੀ ਹੋਵੇ ਤੇ ਬੀਜੇਪੀ ਦਾ ਗੜ ਰਿਹਾ ਇੱਕ ਟਾਈਮ। ਇੱਥੇ ਸਾਹਿਬ ਸਿੰਘ ਵਰਮਾ, ਸੁਸ਼ਮਾ ਸਵਰਾਜ, ਮਦਨ ਲਾਲ ਖਰਾਣਾ, ਇਹ ਸਾਰੇ ਲੋਕ ਇੱਥੋਂ ਸੀਐਮ ਰਹਿੰਦੇ ਰਹੇ ਆ ਬੀਜੇਪੀ ਦੇ। ਤੇ ਉਸ ਤੋਂ ਬਾਅਦ ਸ਼ੀਲਾ ਦੀਕਸ਼ਿਤ ਦਾ ਜਿਹੜਾ ਫੇਜ਼ ਸੀਗਾ 15 ਸਾਲਾਂ ਵਾਲਾ, ਉਹਨੇ ਜਮਾ ਮਾਂਜ ਕੇ ਰੱਖਦੇ ਸੀਗੇ। ਸਾਲ 1999 ਦਾ ਚੋਣ ਜਿੱਤੇ ਸੀਗੇ ਉਹ, ਸਾਲ 2014 ਤੱਕ ਉਹ ਚੱਲੇ ਨੇ। 15 ਸਾਲਾਂ ਦਾ ਉਹਨਾਂ ਦਾ ਫੇਜ਼ ਰਿਹਾ। 2014 ਚ ਜਦੋਂ ਇਲੈਕਸ਼ਨ ਹੁੰਦਾ, ਉਦੋਂ ਅਰਵਿੰਦ ਕੇਜਰੀਵਾਲ ਵੱਡੀ ਪਾਰਟੀ ਬਣ ਕੇ ਉੱਭਰਦੇ ਨੇ ਕਾਂਗਰਸ ਦੇ ਸਪੋਰਟ ਨਾਲ। 49 ਦਿਨਾਂ ਦੀ ਸਰਕਾਰ ਚਲਾਉਂਦੇ ਨੇ। ਫਿਰ ਹੁਣ ਆਪਾਂ ਨੂੰ ਪਤਾ ਹੈ 2015 ਤੋਂ 2020, 2020 ਤੋਂ 2025 ਤੇ ਇਹਨਾਂ ਦਾ ਇਹ 10 ਸਾਲਾ ਦੌਰ ਰਿਹਾ ਹੈ। ਹੁਣ ਦੁਬਾਰੇ ਤੋਂ ਬੀਜੇਪੀ ਵਾਪਸੀ ਕਰ ਰਹੀ ਹੈ। ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਕਾਰਨ, ਜੇ ਆਪਾਂ ਕਹਿਣਾ ਹੋਵੇ ਨੈਰੇਟਿਵ ਦੇ ਸਤਰ ਤੇ, ਉਹ ਤਾਂ ਮੈਂ ਉਹ ਗਣਾ ਤੇ ਅੱਡ, ਜਿਹੜਾ ਨੈਰੇਟਿਵ ਦੇ ਮਾਮਲੇ ਤੇ ਗੱਲ ਕਰਨੀ ਹੋ, ਮੈਨੂੰ ਲੱਗਦਾ ਕਿ ਕਮਿਊਨਲਾਈਜੇਸ਼ਨ ਬਹੁਤ ਬੜਾ ਕਾਰਨ ਰਿਹਾ। ਜਿਵੇਂ ਮੈਨੂੰ ਲੱਗਦਾ ਕਿ ਮੁਸਲਮਾਨਾਂ ਦਾ ਡਰ ਦਿਖਾ ਕੇ, ਕਿਉਂਕਿ ਦਿੱਲੀ 'ਚ ਮਾਈਨੋਰਿਟੀ ਪਾਪੂਲੇਸ਼ਨ ਠੀਕ ਠਾਕ ਹੈ, ਤੇ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕਮਿਊਨਲਾਈਜੇਸ਼ਨ ਵੀ ਵੱਡੇ ਪੱਧਰ ਤੇ ਬੀਜੇਪੀ ਨੇ ਕੀਤੀ ਹੈ। ਜਿਵੇਂ ਪਟਪੜਗੰਜ ਦੀ ਸੀਟ ਹੈ, ਉੱਥੋਂ ਜਿਹੜਾ ਉਹ ਮਾਸਟਰ ਅਵਧ ਓਝਾ ਨੂੰ ਹਰਾਇਆ ਗਿਆ ਹੈ। ਬੀਜੇਪੀ ਦਾ ਜਿਹੜਾ ਆਗੂ ਹੈਗਾ ਨੇਗੀ, ਔਰ ਨੇਗੀ ਦੀ ਤੁਸੀਂ ਵੀਡੀਓ ਦੇਖੋ, ਮੁਸਲਮਾਨ ਰੇਹੜੀ ਵਾਲੇ ਮੁਸਲਮਾਨਾਂ ਨੂੰ ਧਮਕਾ ਕੇ ਕਹਿ ਰਿਹਾ ਕਿ ਇੱਥੇ ਆਪਣੇ ਨਾਮ ਲਾਓ, ਨੇਮ ਪਲੇਟ ਲਾਓ, ਤਾਂ ਕਿ ਹਿੰਦੂ ਖਰੀਦਦਾਰ ਤੁਹਾਡੇ ਤੋਂ ਸਮਾਨ ਨਾ ਖਰੀਦ ਸਕਣ। ਤੋ ਐਡੇ ਲੈਵਲ ਤੇ ਕਮਿਊਨਲਾਈਜੇਸ਼ਨ ਕਰਨ ਵਾਲੇ ਬੰਦੇ ਵੀ ਜਿੱਤ ਰਹੇ ਨੇ। ਤੁਸੀਂ ਹਿਸਾਬ ਲਾਓ ਕਿ ਇਸ ਇਲੈਕਸ਼ਨ 'ਚ ਕਮਿਊਨਲਾਈਜੇਸ਼ਨ ਵੀ ਇੱਕ ਵੱਡਾ ਨੈਰੇਟਿਵ ਸੀਗਾ। ਜੀ ਕਹਿ ਸਕਦੇ ਹਾਂ, ਬਹੁਤ ਵੱਡੇ ਪੱਧਰ ਤੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ। ਜਿਹੜੀ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਪੁਲਿਸ ਨੇ ਨਾਲ ਖੜ ਕੇ ਚੋਣਾਂ ਦੇ ਵਿੱਚ ਪੂਰਾ ਸਾਥ ਦਿੱਤਾ ਹੈ। ਉੱਪਰੋਂ ਇਲੈਕਸ਼ਨ ਕਮਿਸ਼ਨ ਦੀ ਭੂਮਿਕਾ ਤੇ ਤਾਂ ਹਮੇਸ਼ਾ ਹੀ ਸਵਾਲ ਉੱਠਦੇ ਰਹਿੰਦੇ ਨੇ। ਵੈਸੇ ਵੀ ਇਲੈਕਸ਼ਨ ਕਮਿਸ਼ਨ ਦੇ ਮੁਖੀ ਜਿਹੜੇ ਨੇ ਉਹ ਰਿਟਾਇਰ ਥੋੜੇ ਦਿਨਾਂ 'ਚ ਹੋ ਰਹੇ ਨੇ, ਉਹਨਾਂ ਤੇ ਤਾਂ ਸਵਾਲ ਖੈਰ ਹੁਣ ਚੱਕਣਾ ਹੀ ਕਿਸੇ ਨੇ ਕੀ ਹੈ। ਹੁਣ ਤਾਂ ਕੋਈ ਨਵਾਂ ਆਊਗਾ, ਫਿਰ ਉਹਦੇ ਤੇ ਸਵਾਲ ਚੱਕਣੇ ਲੋਕ ਸ਼ੁਰੂ ਕਰਨਗੇ। ਅੱਗੇ ਚੱਲਦੇ ਹਾਂ ਕਿ ਇਹ ਸਾਰਾ ਜਿਹੜਾ ਘਟਨਾਕ੍ਰਮ ਹੁਣ ਦਿੱਲੀ 'ਚ ਹੋ ਨਿਬੜਿਆ ਹੈ। ਪਹਿਲਾਂ ਸਾਡੇ ਪੰਜਾਬ ਵਾਲੇ ਦਿੱਲੀ 'ਚ ਜਾ ਕੇ ਬੜੇ ਰਹੇ, ਉਹਨਾਂ ਨੇ ਖੂਬ ਉੱਥੇ ਪ੍ਰਚਾਰ ਕੀਤਾ, ਇੱਥੋਂ ਤੱਕ ਕਿ ਮੁਹੱਲਿਆਂ ਦੀ ਡਿਊਟੀ ਲਾਈ ਹੋਈ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਪੰਜਾਬ ਵਾਲਿਆਂ ਦੀ ਮੁਹੱਲੇ ਤੱਕ ਡਿਊਟੀ ਲੱਗੀ ਹੋਈ ਸੀ ਕਿ ਭਾਈ ਇੱਥੋਂ ਵੋਟ ਕੱਢ ਕੇ ਲਿਆਉਣੀ ਹੈ? ਜੇ ਪੰਜਾਬ 'ਚ ਮੰਨ ਲਓ ਕੋਈ ਐਮਐਲਏ ਹੈ, ਉਹਦੀ ਕਿਸੇ ਮੁਹੱਲੇ 'ਚ ਕਿਸੇ ਜਗ੍ਹਾ ਤੇ ਖੇਤਰ 'ਚ ਡਿਊਟੀ ਲਾਈ ਹੋਈ, ਉੱਥੋਂ ਹੁਣ ਜਦੋਂ ਕੇਜਰੀਵਾਲ ਸਾਹਿਬ ਐ ਹੱਥ 'ਚ ਆਂਕੜੇ ਫੜ ਕੇ ਦੇਖਣਗੇ ਵੀ ਭਾਈ ਇੱਥੋਂ ਤਾਂ ਰਿਜ਼ਲਟ ਹੀ ਬਹੁਤ ਮਾੜਾ ਆਇਆ, ਫਿਰ ਤੁਹਾਨੂੰ ਕੀ ਲੱਗਦਾ ਪੰਜਾਬ 'ਚ ਸ਼ਾਮਤ ਆਊਗੀ ਉਹਨਾਂ ਐਮਐਲਏਜ਼ ਦੀ, ਉਹਨਾਂ ਮੰਤਰੀਆਂ ਦੀ,
ਕਿ ਭਾਈ ਤੁਸੀਂ ਕਿਹੜੀ ਪਰਫਾਰਮੈਂਸ ਦਿਖਾਈ ਹੈ ਦਿੱਲੀ ਦੇ ਵਿੱਚ। ਸਾਡਾ ਗੜ੍ਹ ਸੀ, ਜਿਹੜੀ ਜਗ੍ਹਾ ਜਿੱਥੋਂ ਅਸੀਂ ਜਨਮ ਲਿਆ ਇਸ ਪਾਰਟੀ ਨੇ, ਤੁਸੀਂ ਉੱਥੇ ਸਾਨੂੰ ਮਾਂਜ ਕੇ ਰੱਖਤਾ ਹੈ, ਸਾਡੇ ਨਾਲ ਕੀਤੀ ਹੈ। ਪੰਜਾਬ ਤੇ ਅਸਰ ਕਿਵੇਂ ਦੇਖਦੇ ਹੋ, ਇਹ ਜਰਾ ਚਾਨਣਾ ਪਾਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ। ਜੀ ਬਿਲਕੁਲ ਗੁਰਪ੍ਰੀਤ, ਤੇ ਮੈਨੂੰ ਮੇਰੀ ਉਹ ਲਿਸਟ ਵੀ ਮਿਲ ਗਈ ਹੈ ਕਿ ਜਿਹਦੇ 'ਚ 12 ਸੀਟਾਂ ਦਾ ਮੈਂ ਜ਼ਿਕਰ ਕਰ ਰਿਹਾ ਸੀਗਾ। ਸਭ ਤੋਂ ਜੀ ਵੱਡੀ ਜੀ ਝਾੜ ਤਾਂ ਸ਼ਾਇਦ ਭਗਵੰਤ ਮਾਨ ਤੇ ਲੱਗੂਗੀ। ਉਹਨਾਂ ਨੇ 12 ਸੀਟਾਂ ਤੇ, ਜਿਹੜੀਆਂ 12 ਸੀਟਾਂ ਤੇ ਕੰਪੇਨ ਕੀਤੀ ਸੀ, ਉਹ ਸਾਰੀਆਂ ਹਾਰ ਗਏ। ਨਿਊ ਦਿੱਲੀ, ਜੰਗਪੁਰਾ, ਸੁਕੁਰਬਸਤੀ, ਆਦਰਸ਼ ਨਗਰ, ਪਾਲਮ, ਜਨਕਪੁਰੀ, द्वारका, मादीपुर, रोहतास नगर, कस्तूरबा नगर, विकासपुरी, विश्वास नगर, शालीमार बाग, रजिंदर नगर, मालवीय नगर, संगम विहार। ਇਹ 12 ਸੀਟਾਂ ਨੇ, ਸਾਰਿਆਂ ਤੇ ਹੀ ਆਮ ਆਦਮੀ ਪਾਰਟੀ ਚੋਣ ਹਾਰ ਗਈ ਹੈਗੀ ਆ। ਤਾਂ ਜਿਹੜੀ ਕਲਾਸ ਲੱਗਣੀ ਹੈਗੀ ਆ, ਉਹ ਤਾਂ ਭਗਵੰਤ ਮਾਨ ਹੋਣਾ ਦੀ ਵੀ ਲੱਗਣੀ ਹੈ। ਜੀ ਜਿਹੜਾ ਜੀ। ਦੂਜਾ ਕੁਝ ਨੈਰੇਟਿਵ, ਲੋਕ ਤਾਂ, ਮਾਫ ਕਰਨਾ, ਕੁਝ ਲੋਕ ਤਾਂ ਇੱਥੇ ਹੁਣ ਮੀਮ ਜਿਹੜੇ ਬਣਦੇ ਹੁੰਦੇ ਨਾ, ਫਨੀ ਗੱਲਾਂ 'ਚ ਉੜਦੀਆਂ ਹੁੰਦੀਆਂ, ਹਾਂ ਲੋਕ ਤਾਂ ਇਹ ਉਡਾਈ ਜਾਂਦੇ ਨੇ, ਕਹਿੰਦੇ ਵੀ ਭਗਵੰਤ ਮਾਨ ਹੁਣੀ ਫੋਨ ਬੰਦ ਕਰਕੇ ਜਸ਼ਨ ਮਨਾ ਰਹੇ ਨੇ। ਇਹੋ ਜਿਹੀਆਂ ਗੱਲਾਂ ਵੀ ਬਹੁਤ ਚੱਲ ਰਹੀਆਂ ਨੇ ਵੀ ਘੱਟੋ ਘੱਟ ਇਹ ਤਾਂ ਹੋਇਆ ਵੀ ਸਾਨੂੰ ਸੁੱਖ ਦਾ ਸਾਹ ਆ, ਅਗਲਿਆਂ ਨੂੰ ਅਸੀਂ ਕਹਿਣ ਜੋਗੇ ਤਾਂ ਹੋਵਾਂਗੇ ਵੀ ਭਾਈ ਮੈਂ ਤਾਂ ਮੁੱਖ ਮੰਤਰੀ ਆ, ਤੁਸੀਂ ਕੌਣ ਹੋ। ਬਿਲਕੁਲ। ਜੀ ਇਹ ਗੱਲ ਤਾਂ ਅੱਜ ਮੈਂ ਵੀ ਨੈਸ਼ਨਲ ਮੀਡੀਆ ਦੇ ਮੂੰਹੋਂ ਲਗਾਤਾਰ ਸੁਣ ਰਿਹਾ ਸੀ, ਜਿਹਦੇ 'ਚ ਇਹ ਕਿਹਾ ਜਾ ਰਿਹਾ ਸੀਗਾ ਕਿ ਹੁਣ ਅਰਵਿੰਦ ਕੇਜਰੀਵਾਲ ਤੋਂ ਵੱਡਾ ਚਿਹਰਾ ਭਗਵੰਤ ਮਾਨ ਹੋਣਗੇ। ਪਰ ਇਹ ਵੀ ਦੇਖਣ ਵਾਲਾ ਕਿ ਉਹਨਾਂ ਦੀ ਜਿਹੜੀ ਥਿਊਰੀ ਸੀਗੀ ਕਿ ਅਸੀਂ ਜਦੋਂ 3 ਸਾਲ ਪੂਰੇ ਹੋਣਗੇ ਪੰਜਾਬ ਸਰਕਾਰ ਦੇ, ਉਦੋਂ ਜਿਹੜੀ 3 ਸਾਲ ਦੀ ਐਂਟੀ ਇਨਕੰਬੈਂਸੀ ਭਗਵੰਤ ਮਾਨ ਦੇ ਗਲ ਲਾ ਕੇ ਉਹਨੂੰ ਹਟਾ ਦਾਂਗੇ ਤੇ ਉਹਦੇ ਥਾਂ ਤੇ ਕੋਈ ਦੂਜਾ ਨਵਾਂ ਬੰਦਾ ਸੀਐਮ ਬਣਾਵਾਂਗੇ। ਪਤਾ ਨਹੀਂ ਉਸ ਤੇ ਕੋਈ ਅਮਲ ਹੋਊਗਾ ਜਾਂ ਨਹੀਂ ਹੋਊਗਾ, ਉਹ ਵੀ ਦੇਖਣ ਵਾਲਾ। ਤੇ ਥਿਊਰੀਆਂ ਤਾਂ ਇਹ ਵੀ ਚੱਲ ਰਹੀਆਂ ਨੇ ਕਿ ਜਿਹੜੇ ਅਰਵਿੰਦ ਕੇਜਰੀਵਾਲ ਹੈ, ਉਹ ਹੁਣ ਪੰਜਾਬ 'ਚ ਜਾ ਕੇ ਐਡਜਸਟ ਹੋਣਗੇ। ਇਹ ਦੋ ਥਿਊਰੀਆਂ ਨੇ, ਤੁਸੀਂ ਵੀ ਇਸ ਤੇ ਕਹਿ ਰਹੇ ਹੋ ਲਗਾਤਾਰ। ਪਰ ਮੈਨੂੰ ਲੱਗਦਾ ਕਿ ਜਿਵੇਂ ਮੈਂ 2-3 ਦਿਨ ਪਹਿਲਾਂ ਆਪਣੇ ਬੁਲੇਟਿਨ 'ਚ ਕਹਿ ਰਿਹਾ ਸੀਗਾ ਕਿ ਇਹ ਚੋਣ ਜੀ ਆਮ ਆਦਮੀ ਪਾਰਟੀ ਦੀ ਹੋਂਦ ਦਾ ਚੋਣ ਹੈ, ਤੇ ਉਹਦੀ ਹੋਂਦ ਹੀ ਖਤਰੇ 'ਚ ਆ ਜਾਊਗੀ, ਕਿਉਂਕਿ ਉਹਦਾ ਕਿਲਾ ਜਿਹੜਾ ਹੈ ਉਹ ਦਿੱਲੀ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਆਪਾਂ ਗੱਲ ਕਰੀਏ ਚਾਹੇ ਪੰਜਾਬ ਦੀ, ਗੋਆ ਦੀ ਜਾਂ ਗੁਜਰਾਤ ਦੀ, ਇਹਨਾਂ ਥਾਵਾਂ ਤੇ ਮੋਟਾ ਪਾਰਟੀ ਦਾ ਅਸਰ ਹੈਗਾ, ਤੇ ਉੱਥੇ ਵੀ ਇਹ ਕਿਲੇ ਡਹਿਣਗੇ। ਤੇ ਮੈਨੂੰ ਲੱਗਦਾ ਕਿ 2027 ਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਔਖਾ ਹੋਣਾ ਹੈ, ਉਹਨੂੰ ਬਹੁਤ ਔਖਾ ਹੋਣਾ ਹੈ। ਜਿੱਤ ਉਹਦੀ ਮੈਨੂੰ ਤਾਂ ਮੁਸ਼ਕਲ ਲੱਗਦੀ ਹੈ। ਤੇ ਦੂਜਾ, ਮੈਨੂੰ ਲੱਗਦਾ ਕਿ ਗੁਜਰਾਤ ਦੇ ਵਿੱਚ ਜਿਹੜੇ ਚੋਣ ਹੋਣੇ 2028 ਚ, ਤੇ ਗੋਆ ਚ ਹੋਣੇ ਨੇ, ਉੱਥੇ ਵੀ ਉਹਨਾਂ ਦਾ ਹੁਣ ਜਿਵੇਂ ਕਦੇ ਐਮਐਲਏ ਜਿੱਤ ਜਾਂਦੇ ਹੁੰਦੇ ਸੀਗੇ, ਵੋਟ ਪਰਸੈਂਟ ਠੀਕ ਮਿਲ ਜਾਂਦੀ ਸੀ, ਉਹ ਵੀ ਹੁਣ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੂਗਾ। ਤੇ ਮੈਨੂੰ ਲੱਗਦਾ ਕਿ ਜਿਹੜੀ ਇੱਕ ਪਾਰਟੀ ਸੀਗੀ, ਜਿਹਨੂੰ ਆਪਾਂ ਕਹੀਏ ਕਿ ਮਿਡਲ ਕਲਾਸ ਦੀ ਪਾਰਟੀ ਸੀ, ਜਿਹੜਾ ਐਂਟੀ ਕਰਪਸ਼ਨ ਤੋਂ ਉੱਠੀ ਹੋਈ ਪਾਰਟੀ ਸੀ, ਉਹਦਾ ਅੰਤ ਮੈਨੂੰ ਲੱਗ ਰਿਹਾ ਕਿ ਹੁਣ ਹੌਲੀ ਹੌਲੀ ਹੁੰਦਾ ਲੱਗ ਰਿਹਾ। ਤੇ ਜ਼ਿਆਦਾਤਰ ਜਿਹੜੇ ਐਮਐਲਏਜ਼ ਨੇ, ਉਹ ਮੈਨੂੰ ਲੱਗਦਾ ਕਿ ਜਾਂ ਫਿਰ ਜ਼ਿਆਦਾਤਰ ਆਗੂ ਨੇ ਦਿੱਲੀ ਆਮ ਆਦਮੀ ਪਾਰਟੀ ਦੇ, ਉਹ ਮੈਨੂੰ ਲੱਗਦਾ ਕਿ ਕਾਂਗਰਸ ਵੱਲ ਜਾਂ ਬੀਜੇਪੀ ਵੱਲ ਸ਼ਿਫਟ ਮਾਰ ਜਾਣਗੇ। ਤੇ ਛੇਤੀ ਮਾਰਨ ਜਾਂ ਦੇਰ ਸਵੇਰ ਮਾਰਨ, ਉਹ ਆਪਾਂ ਨੂੰ ਪਤਾ ਲੱਗ ਹੀ ਜਾਊਗਾ। ਤੇ ਮੈਨੂੰ ਲੱਗਦਾ ਕਿ ਪਾਰਟੀ ਹੁਣ ਇਸ ਏਦਾਂ ਦੇ ਸਟੇਜ ਤੇ ਖੜੀ ਹੈ ਜਿੱਥੇ ਜਿਹੜੀ ਉਹਦੀ ਟੌਪ ਲੀਡਰਸ਼ਿਪ ਹੈ, ਉਹ ਚੋਣ ਜੀ ਹਾਰ ਗਈ ਹੈਗੀ ਆ। ਮਨੀਸ਼ ਸਿਸੋਦੀਆ, ਅਰਵਿੰਦ ਕੇਜਰੀਵਾਲ, ਤੇ ਉਹ ਕਿਸੇ ਨੂੰ ਕਮਾਂਡ ਦੇਣ, ਤਾਂ ਉਹਨਾਂ ਦੀ ਜਿਹੜੇ ਬੰਦੇ ਆਲਰੇਡੀ ਐਮਐਲਏ ਐਮਪੀ ਹੋਣਗੇ, ਉਹ ਕਿਵੇਂ ਉਹਨਾਂ ਦੀ ਕਮਾਂਡ ਮੰਨਣਗੇ। ਤੇ ਮੈਨੂੰ ਲੱਗਦਾ ਕਿ ਜੀ ਬਹੁਤ ਜੀ ਜੀ ਕ੍ਰੂਸ਼ੀਅਲ ਮੋੜ ਹੈ ਆਮ ਆਦਮੀ ਪਾਰਟੀ ਵਾਸਤੇ, ਤੇ ਆਮ ਆਦਮੀ ਪਾਰਟੀ ਨੂੰ ਅੱਗੇ ਬਹੁਤ ਜ਼ਿਆਦਾ ਔਖਾ ਹੋਣਾਗਾ। ਮੈਂ ਇਹ ਮੋਟਾ ਇਹ ਮੰਨ ਕੇ ਚੱਲ ਰਿਹਾ। ਤੇ ਕਲਾਸ ਤਾਂ ਤੁਹਾਨੂੰ ਲੱਗਣੀ ਲੱਗਦਾ ਸੀਗੀ ਹੈ। ਪੰਜਾਬ ਜੀ ਜੀ। ਤੋਂ ਜਿਹੜੇ ਮੰਤਰੀਆਂ ਦੀ, ਐਮਐਲਏਜ਼ ਦੀ ਡਿਊਟੀ ਲੱਗੀ ਸੀ ਮੁਹੱਲਾ ਵਾਈਜ਼, ਕਲਾਸ ਤਾਂ ਲੱਗਣੀ ਹੈ। ਰਿਸੋਰਸਿਸ ਵੀ, ਪੰਜਾਬ ਦੇ ਰਿਸੋਰਸਿਸ ਵੀ ਦਿੱਲੀ ਤੋਂ ਰਿਸੋਰਸਸ ਵੀ ਬਹੁਤ ਵਰਤੇ ਗਏ ਨੇ। ਜੀ ਜੀ ਜੀ, ਇਹ ਵੀ ਜਾਣਕਾਰੀਆਂ ਆ ਰਹੀਆਂ ਸੀ ਕਿ ਪੈਸਾ ਇੱਥੋਂ ਜਾ ਰਿਹਾ ਹੈ, ਹੋਰ ਸਮੱਗਰੀ ਇੱਥੋਂ ਜਾ ਰਹੀ ਹੈ, ਪਰ ਵੰਡੀ ਦਿੱਲੀ ਦੇ ਵਿੱਚ ਜਾ ਰਹੀ ਹੈ। ਉਹ ਜਿਹੜੇ ਰਿਸੋਰਸਸ ਖਰਚ ਹੋਏ ਨੇ, ਉਹ ਤਾਂ ਸਾਰੇ ਪੰਜਾਬੀਆਂ ਦੇ ਸੀ। ਪੰਜਾਬੀਆਂ ਦੀ ਮਿਹਨਤ ਦੀ, ਖੂਨ ਪਸੀਨੇ ਦੀ ਕਮਾਈ ਨੂੰ ਉੱਥੇ ਇਸ ਤਰੀਕੇ ਨਾਲ ਵਹਾਇਆ ਗਿਆ ਹੈ। ਤੇ ਹੁਣ ਉਹ ਵੀ ਤਾਂ ਇੱਕ ਹਿਸਾਬ ਲੈਣ ਵਾਲੀ ਚੀਜ਼ ਹੋ ਜਾਂਦੀ ਹੈ ਨਾ, ਪੂਨੀਆ ਸਾਹਿਬ। ਬਿਲਕੁਲ। ਦੇਖੋ, ਮੈਂ ਲਗਾਤਾਰ ਇਹ ਦੇਖ ਰਿਹਾ ਕਿ ਹਿਸਾਬ ਕਿਤਾਬ ਤਾਂ ਬਣਦਾ ਹੀ ਹੈਗਾ। ਤੇ ਅੱਗੇ ਅਰਵਿੰਦ ਕੇਜਰੀਵਾਲ ਨੂੰ ਮੈਨੂੰ ਲੱਗਦਾ ਕਿ ਬੀਜੇਪੀ ਦੇ ਕਈ ਐਮਐਲਏਜ਼ ਦੀ ਸਟੇਟਮੈਂਟ ਵੀ ਆ ਚੁੱਕੀ ਹੈ ਕਿ ਉਹ ਕਹਿ ਰਹੇ ਨੇ ਕਿ ਅਸੀਂ ਇਹਨੂੰ ਦੁਬਾਰੇ ਤੋਂ ਜੇਲ੍ਹ 'ਚ ਪਾਵਾਂਗੇ। ਤੇ ਅਰਵਿੰਦ ਕੇਜਰੀਵਾਲ ਵਾਸਤੇ ਜਿਹੜਾ ਅੱਗੇ ਦਾ ਸਫ਼ਰ ਹੈ, ਉਹ ਖਾਸਾ ਔਖਾ ਹੋਣਾ ਹੈ। ਜਿਸ ਹਿਸਾਬ ਨਾਲ ਉਹ ਲਗਾਤਾਰ ਨਰਿੰਦਰ ਮੋਦੀ ਨੂੰ, ਜਾਂ ਫਿਰ ਜਿਹੜਾ ਸੱਤਾ 'ਚ ਹੁੰਦਾ ਸੀਗਾ, ਉਹਨੂੰ ਤੰਗ ਕਰਦੇ ਰਹੇ ਆ, ਹੁਣ ਉਹਨੂੰ ਸੱਤਾ ਤੰਗ ਕਰੂਗੀ। ਤੇ ਉਹਨਾਂ ਵਾਸਤੇ ਖਾਸਾ ਔਖਾ ਹੋਣਾ ਹੈ। ਮੀਮਾਂ ਬਾਰੇ ਤੁਸੀਂ ਗੱਲ ਕਰ ਰਹੇ ਸੀ, ਅੱਜ ਕਈ ਮੀਮ ਮੈਂ ਵੀ ਵੇਖੇ। ਜਿਵੇਂ ਇੱਕ ਸਭ ਜੀ ਤੋਂ ਫਨੀ ਮੀਮ ਮੈਨੂੰ ਲੱਗਿਆ ਰਾਹੁਲ ਗਾਂਧੀ ਵਾਲਾ, ਉਹ ਪੈਟਰੋਲ ਪੰਪ ਜੀ ਤੇ ਖੜੇ ਨੇ, ਤੇ ਉੱਥੇ ਕਹਿ ਰਹੇ ਜ਼ੀਰੋ ਚੈੱਕ ਕਰ ਲਓ। ਜਿਵੇਂ ਜੀ ਜੀ ਪੈਟਰੋਲ ਜੀ। ਪੰਪ ਤੇ ਤੇਲ ਪਾਉਣ ਵਾਲਾ ਜਿਹੜਾ ਬੰਦਾ ਹੁੰਦਾ, ਉਹ ਉਹ ਨਹੀਂ ਤਾਂ ਕਹਿੰਦਾ ਹੁੰਦਾ ਆਪਾਂ ਨੂੰ ਕਿ ਜ਼ੀਰੋ ਚੈੱਕ ਜੀ ਕਰ ਜੀ ਲਓ ਜੀ ਭਾਈ, ਮੈਂ ਫਿਰ ਤੇਲ ਜੀ ਜੀ ਪਾਵਾਂ। ਜੀ ਤੇ ਉਹ ਰਾਹੁਲ ਗਾਂਧੀ ਕਹਿ ਰਹੇ ਨੇ ਸਾਡੀ ਜ਼ੀਰੋ ਚੈੱਕ ਕਰੋ, ਪਿਛਲੇ 3 ਵਾਰ ਤੋਂ ਅਸੀਂ ਲਗਾਤਾਰ ਜ਼ੀਰੋ ਤੇ ਆ। ਜ਼ੀਰੋ ਤੇ ਹੀ ਆ। ਤੇ
ਹਾਂ, ਇਹ ਉਹਨਾਂ ਦਾ ਮੀਮ ਸੀਗਾ। ਦੂਜਾ ਸਵਾਤੀ ਮਾਲੀਵਾਲ ਤੇ ਵੀ ਮੀਮ ਬਣੇ, ਉਹ ਕੰਟੈਂਟ ਕ੍ਰੀਏਟਰ ਆਫ ਦਾ ਈਅਰ ਕਿਹਾ ਗਿਆ, ਜਿਸ ਹਿਸਾਬ ਨਾਲ ਉਹਨਾਂ ਨੇ ਪੂਰਾ 6 ਮਹੀਨੇ ਲਗਾਤਾਰ ਅਰਵਿੰਦ ਕੇਜਰੀਵਾਲ ਹੋਣਾ ਦੇ ਮੋਰਚਾ ਖੋਲ੍ਹਿਆ ਰੱਖਿਆ। ਉਹਨਾਂ ਨੂੰ ਹੂੰ, ਵਿਭੀਸ਼ਣ ਦੀ ਵੀ ਉਪਾਧੀ ਦਿੱਤੀ ਗਈ, ਜਿਵੇਂ ਹਿੰਦੂ ਮਾਈਥੋਲੋਜੀ ਵਿੱਚ, ਜਿਵੇਂ ਜਿਹੜੀ ਹਿੰਦੂ ਮਹਾਕਾਵਿ ਹੈ ਜਿਹੜਾ ਰਾਮਾਇਣ, ਉਹਦੇ ਵਿੱਚ ਜਿਵੇਂ ਰਾਵਣ ਨੂੰ ਮਾਰਨ ਵਾਸਤੇ ਰਾਮ ਵਿਭੀਸ਼ਣ ਦਾ ਸਹਾਰਾ ਲੈਂਦਾ ਹੈ, ਬੀਜੇਪੀ ਨੇ ਜੀ, ਜੀ, ਸਵਾਤੀ ਮਾਲੀਵਾਲ ਦਾ ਸਹਾਰਾ ਲਿਆ ਹੈ ਅਰਵਿੰਦ ਕੇਜਰੀਵਾਲ ਹੂੰ, ਹੋਣਾ ਨੂੰ ਮਾਰਨ ਦਾ। ਉਹ ਤੇ ਵਿਭੀਸ਼ਣ ਬਣਾ ਕੇ ਵੀ ਸਵਾਤੀ ਮਾਲੀਵਾਲ ਤੇ ਬਹੁਤ ਸਾਰੇ ਮੀਮ ਦੇਖਣ ਨੂੰ ਮਿਲੇ ਆਪਾਂ ਨੂੰ। ਹੂੰ, ਅੱਛਾ, ਇੱਕ ਮੀਮ ਮੈਂ ਏਦਾਂ ਦਾ ਦੇਖਿਆ ਕਿ ਜਿਹੜਾ ਪੰਜਾਬ 'ਚ ਇੰਨੀ ਸ਼ਾਂਤੀ ਕਿਉਂ ਹੈ, ਪੰਜਾਬ ਤੋਂ ਸੋਲੀਡੈਰਿਟੀ ਦੀ ਉਮੀਦ ਸੀਗੀ ਆਮ ਆਦਮੀ ਪਾਰਟੀ ਨੂੰ, ਉਹ ਨਹੀਂ ਮਿਲ ਰਹੀ। ਪੰਜਾਬ ਵਾਲੇ ਤਾਂ ਐ ਮੂੰਹ ਲਕੋ ਕੇ ਹੱਸ ਰਹੇ ਨੇ ਕਿ ਇਹ ਕੀ ਹੋਇਆ ਜੀ, ਇਹਨਾਂ ਜੀ, ਨਾਲ। ਤੇ ਜੀ, 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 ਉਹ ਮੀਮ ਵੀ ਹੈਗਾ। ਇੱਕ ਮੀਮ ਏਦਾਂ ਦਾ ਹੈਗਾ ਜਿਹਦੇ 'ਚ ਕਹਿ ਰਹੇ ਨੇ ਕਿ ਸਭ ਤੋਂ ਜ਼ਿਆਦਾ ਖੁਸ਼ ਤਾਂ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਕੁਮਾਰ ਵਿਸ਼ਵਾਸ ਇਹ ਲੋਕ ਹੋ ਰਹੇ ਨੇ, ਕਿਉਂਕਿ ਇਹ ਵੀ ਸਟਾਰਟਿੰਗ 'ਚ ਪਾਰਟੀ 'ਚ ਅੰਨਾ ਹਜ਼ਾਰੇ, ਇਹ ਸਾਰੇ ਲੋਕ ਖੁਸ਼ ਹੋ ਰਹੇ ਨੇ। ਤੇ ਜੀ, ਜੀ। ਇਹ ਲਗਾਤਾਰ ਜਿਹੜੇ ਪੋਲੀਟੀਕਲ ਚੁਟਕਲੇ ਇੰਸਪਾਇਰ ਨੇ, ਉਹ ਆਪਾਂ ਨੂੰ ਦੇਖਣ ਨੂੰ ਮਿਲ ਹੀ ਰਹੇ ਨੇ। ਜੀ, ਜੀ, ਇਹ ਮੀਮਸ ਤੋਂ ਦੱਸ ਦਈਏ, ਕੁਝ ਪੰਜਾਬੀਆਂ ਨੂੰ ਨਹੀਂ ਪਤਾ ਹੋਊ, ਇਹ ਜ਼ੈਨ ਜੀ ਵਾਲਿਆਂ ਦੀ ਚੀਜ਼ ਹੈ। ਵੈਸੇ ਇਹ ਜਿਹੜਾ ਹਾਸੇ ਵਾਲਾ ਚੁਟਕਲਾ ਹੁੰਦਾ, ਉਹਨੂੰ ਅੱਜ ਕੱਲ ਉਹਦੀ ਸ਼ਬਦ ਬਦਲ ਦਿੱਤਾ ਗਿਆ, ਉਹਨੂੰ ਮੀਮ ਕਹਿ ਦਿੰਦੇ ਨੇ। ਸੋ ਅੱਗੇ ਚੱਲਦੇ ਹਾਂ, ਹੁਣ ਆਪਾਂ ਸੀਰੀਅਸ ਗੱਲ ਦੇ ਵੱਲ ਆਉਂਦੇ ਹਾਂ। ਮੈਂ ਅਗਲੇ ਸਵਾਲ ਵੱਲ ਜਾਣ ਤੋਂ ਪਹਿਲਾਂ ਛੋਟੇ ਜਿਹੇ 2 ਮਿੰਟ ਦਾ ਸਮਾਂ ਤੁਹਾਡਾ ਲੈ ਕੇ ਇਹ ਜਾਣਨਾ ਚਾਹੂੰਗਾ, ਇਹ ਤੇ ਜ਼ਰੂਰ ਚਾਨਣਾ ਪਾ ਦਿਓ, ਕਿਤੇ ਇਹ ਨਾ ਰਹਿ ਜਾਵੇ ਵੀ ਆਪਾਂ ਇਸੇ ਗੱਲ ਨੂੰ ਦੇਖੀ ਜਾਈਏ ਵੀ ਆਮ ਆਦਮੀ ਪਾਰਟੀ ਹਾਰ ਗਈ ਹੈ, ਕਿਉਂਕਿ ਪੰਜਾਬ ਦੀ ਜਿਹੜੀ ਸਾਰੀ ਸੀ ਕੀਤੀ ਕਰਾਈ, ਉਹ ਉੱਥੇ ਉਹਨਾਂ ਦੇ ਸਾਹਮਣੇ ਆ ਗਈ, ਜਾਂ ਦਿੱਲੀ ਦੇ ਵਿੱਚ ਵੀ ਜੋ ਕੀਤੀ ਕਰਾਈ ਸੀ ਉਹ ਸਾਹਮਣੇ ਆ ਗਈ। ਪਰ ਜਿਹੜੀ ਪਾਰਟੀ ਸੱਤਾ ਦੇ ਵਿੱਚ ਆਈ ਹੈ, ਉਹਦੇ ਵੀ ਤਾਂ ਕੰਮ ਦੇਖਣੇ ਪੈਣਗੇ ਨਾ ਸਾਨੂੰ। ਜਿਸ ਤਰੀਕੇ ਦੇ ਏਜੰਡੇ ਦੇ ਨਾਲ ਉਹ ਚੱਲ ਰਹੇ ਨੇ, ਚੰਗੇ ਤਾਂ ਉਹ ਵੀ ਨਹੀਂ ਇਸ ਹਿਸਾਬ ਦੇ ਨਾਲ। ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਗਲੇ 5 ਸਾਲ ਦਿੱਲੀ ਦੇ ਕਿਹੋ ਜਿਹੇ ਰਹਿਣ ਵਾਲੇ ਨੇ? ਦੇਖੋ, 2 ਬਹੁਤ ਸਟੀਕ ਟਿੱਪਣੀਆਂ ਮੈਂ ਦੇਖੀਆਂ ਨੇ ਸੋਸ਼ਲ ਮੀਡੀਆ ਤੇ। ਇੱਕ ਸੀਗੀ ਕਿ ਆਪਦਾ ਗਈ ਵਿਪਦਾ ਆਈ। ਜੀ, ਠੀਕ ਹੈ, ਯਾਨੀ ਕਿ ਆਪਦਾ ਜੀ, ਚਲੀ ਗਈ ਹੈ ਤੇ ਲੋਕਾਂ ਵਾਸਤੇ ਹੁਣ ਵਿਪਦਾ ਆ ਗਈ ਹੈ। ਬੀਜੇਪੀ ਨੂੰ ਹੂੰ, ਵਿਪਦਾ ਕਿਹਾ ਜਾ ਰਿਹਾ ਹੈ। ਵਿਪਦਾ ਹੁੰਦੀ ਹੈ ਜੀ, ਕਿ ਜੀ, ਮੁਸੀਬਤ। ਜੀ, ਜੀ, ਤੇ ਇੱਕ ਸੀਗਾ ਕਿ ਖੰਘ ਗਈ, ਬਵਾਸੀਰ ਆ ਗਿਆ। ਖੰਘ ਹੁੰਦੀ, ਜਿਵੇਂ ਅਰਵਿੰਦ ਕੇਜਰੀਵਾਲ ਖੰਘਦੇ ਸੀਗੇ, ਬਵਾਸੀਰ ਜੀ, ਜੀ, ਆਪਾਂ ਨੂੰ ਪਤਾ ਕਿ ਬਹੁਤ ਸੀਰੀਅਸ ਰੋਗ ਹੈਗਾ। ਤੇ ਰੋਗ ਹੈ। ਇਹ ਇਸ ਕਿਸਮ ਦੇ ਮੀਮ ਬਣ ਰਹੇ ਨੇ, ਤੇ ਇਹ ਹੂੰ, 2 ਲਾਈਨਾਂ 'ਚ ਹੀ ਸਮਝਾਤਾ ਗਿਆ ਹੈਗਾ ਜੀ, ਕਿ ਮੈਨੂੰ ਕਿਹੜੇ। ਲੱਗਦਾ ਇਹ ਸਪਸ਼ਟ ਹੈ। ਹਾਂ, ਹਾਂ, ਸਪਸ਼ਟ ਹੈ। ਜੀ, ਮਤਲਬ ਜੀ, ਜੀ, ਖੰਘ ਗਈ, ਤੇ ਮੇਰਾ ਮੰਨਣਾ ਸੀਗਾ ਖੰਘ ਗਈ, ਹੁਣ ਕੈਂਸਰ ਆ ਗਿਆ। ਕੈਂਸਰ ਮੈਂ ਕਿਉਂ ਹੂੰ, ਕਹਿ ਰਿਹਾ, ਇਹ ਮੇਰੀ ਸਟੇਟਮੈਂਟ ਜੇ ਸੁਣਨੀ ਹੋਵੇ, ਮੈਂ ਉਹ ਥੱਲੇ ਉਹਦੇ ਕਮੈਂਟ ਵੀ ਕੀਤਾ, ਜਿਹਨੇ ਲਿਖਿਆ ਹੋਇਆ ਸੀ ਬਾਈ ਨੇ। ਉੱਥੇ ਮੈਂ ਕਮੈਂਟ ਕਰਕੇ ਕਿਹਾ, ਨਹੀਂ ਬਾਈ ਤੁਸੀਂ ਗਲਤ ਕਹਿ ਰਹੇ ਹੋ, ਖੰਘ ਗਈ ਕੈਂਸਰ ਆ ਗਿਆ। ਮੈਂ ਕੈਂਸਰ ਇਸ ਕਰਕੇ ਹੂੰ, ਕਹਿ ਰਿਹਾ ਕਿਉਂਕਿ ਇਹ ਜਿੱਥੇ ਵੀ ਜਾਂਦੇ ਨੇ ਬੀਜੇਪੀ ਆਰਐਸਐਸ ਵਾਲੇ, ਉੱਥੇ ਹੀ ਸੁਸਾਇਟੀ ਨੂੰ ਖਾਣ ਲੱਗ ਜਾਂਦੇ ਨੇ। ਹੂੰ, ਤੇ ਹੂੰ, ਸੁਸਾਇਟੀ 'ਚ ਸਭ ਤੋਂ ਪਹਿਲਾ ਨੰਬਰ ਇਹ ਜਿਹੜੇ ਘੱਟ ਗਿਣਤੀ ਦੇ ਲੋਕ ਹੁੰਦੇ ਨੇ, ਉਹਨਾਂ ਦਾ ਲੈਂਦੇ ਨੇ। ਫਿਰ ਜਿਹੜੇ ਹੋਰ ਅੱਡ-ਅੱਡ ਕਿਸਮ ਦੀਆਂ ਮਾਈਨੋਰਿਟੀਆਂ ਹੋ ਗਈਆਂ, ਅੱਡ-ਅੱਡ ਕਿਸਮ ਦੇ ਕਲਚਰਸ ਦੇ ਲੋਕ ਹੋ ਗਏ, ਤੇ ਫਿਰ ਕਲਚਰ ਨੂੰ ਖਾਂਦੇ ਨੇ। ਜਿਹੜੇ ਡਾਇਵਰਸਿਟੀ ਉਹਨੂੰ ਖਾਂਦੇ ਨੇ, ਦਲਿਤਾਂ ਨੂੰ ਖਾਂਦੇ ਨੇ, ਆਦੀਵਾਸੀਆਂ ਨੂੰ ਖਾਂਦੇ ਨੇ। ਤੇ ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਹੁਣ ਖਾਣ ਨੂੰ ਪਏ ਹੋਏ ਨੇ। ਤੇ ਮੈਨੂੰ ਲੱਗਦਾ ਕਿ ਹੁਣ ਜੇ ਆਪਾਂ ਕਹਿਣਾ ਹੋਵੇ ਖੰਘ ਗਈ ਹੈ ਤਾਂ ਕੈਂਸਰ ਆਇਆ, ਇਹ ਮੇਰੀ ਮਤਲਬ ਹੂੰ, ਇਹਦਾ ਆਕਲਨ ਹੈਗਾ। ਦੇਖੋ, ਲੈ ਕੇ ਹੂੰ, ਕੀ ਆਊਗਾ ਆਪਾਂ ਨੂੰ, ਜਿਹੜੀ ਪੋਲਰਾਈਜੇਸ਼ਨ ਉਹ ਤਾਂ ਦੇਖਣ ਨੂੰ ਮਿਲੂਗੀ। ਜਿਸ ਹਿਸਾਬ ਨਾਲ ਦਿੱਲੀ ਦੇ ਵਿੱਚ ਜਿਹੜੇ ਮੁਗਲਿਆ ਪੀਰੀਅਡ ਦੇ ਮੋਨੂਮੈਂਟਸ ਹੈਗੇ, ਉਹਨਾਂ ਤੇ ਬੀਜੇਪੀ ਆਰਐਸਐਸ ਨਾਲ ਜੁੜੇ ਹੋਏ ਲੋਕ ਲਗਾਤਾਰ ਉਹਨਾਂ ਨੂੰ ਹਿੰਦੂ ਮੰਦਿਰਾਂ ਦੀ ਥਾਂ ਕਹਿੰਦੇ ਹੋਏ ਆਪਾਂ ਦੇਖਿਆ ਗਿਆ ਉਹਨਾਂ ਨੂੰ। ਨਜ਼ਰ ਆਏ ਨੇ। ਤੇ ਜੀ, ਜੀ, ਉਹ, ਹਾਂ, ਲਗਾਤਾਰ ਬਿਆਨ ਦੇਖਦੇ ਆ ਹਾਂ, ਉਹਨਾਂ ਦੇ ਇਸ ਤੇ। ਉਹ ਆਪ ਜੀ ਨੂੰ ਦੇਖਣ ਨੂੰ ਮਿਲੂਗਾ। ਦੂਜਾ, ਦਿੱਲੀ ਦੇ ਵਿੱਚ ਜਿਹੜੇ ਮੁਹੱਲਿਆਂ ਦੇ ਨਾਂ ਹੈਗੇ ਮੁਸਲਮਾਨਾਂ ਦੇ ਨਾਂ ਤੇ, ਜਾਂ ਸੜਕਾਂ ਦੇ ਮੁਗਲ ਪੀਰੀਅਡ ਦੇ ਜਿਹੜੇ ਸ਼ਾਸਕ ਸੀਗੇ ਉਹਨਾਂ ਦੇ ਨਾਂ ਤੇ ਜਿਹੜੇ ਨਾਂ ਨੇ, ਉਹ ਸਾਰਿਆਂ ਨੂੰ ਬਦਲਣਗੇ। ਤੁਸੀਂ ਦੇਖਿਓ, ਹੂੰ, ਨਾ ਬਦਲਣ ਦਾ ਏਦਾਂ ਦਾ ਟ੍ਰੈਂਡ ਚੱਲੂਗਾ। ਜੇ ਕਿਤੇ ਕੋਈ ਅਕਬਰ ਰੋਡ ਹੋਊਗਾ, ਉਹਦਾ ਉਹ ਨਾਂ ਬਦਲ ਕੇ ਕੁਛ ਪ੍ਰਿਥਵੀ ਰਾਜ ਕਰ ਦੇਣਗੇ, ਕੁਛ ਵੀ ਕਰ ਦੇਣਗੇ। ਜਾਂ ਫਿਰ ਤੁਸੀਂ ਦੇਖਿਓ, ਮੋਨੂਮੈਂਟਸ ਜਿੰਨੇ ਵੀ ਹੋਣਗੇ, ਉਹਨਾਂ ਦੇ ਹਰ ਕਿਤੇ ਉਹ ਮੋਨੂਮੈਂਟਸ ਦੇ ਨਾਂ ਬਦਲਣਗੇ। ਮੋਨੂਮੈਂਟਸ ਤੇ ਰੌਲਾ ਵੀ ਪਾਉਣਗੇ। ਕੋਰਟ ਕੇਸਾਂ ਤੁਸੀਂ ਦੇਖਣ ਨੂੰ ਤੁਹਾਨੂੰ ਮਿਲਣਗੀਆਂ। ਮਸਜਿਦਾਂ ਤੇ ਵੀ ਤੁਹਾਨੂੰ ਬਹੁਤ ਸਾਰੇ, ਹੁਣ ਦੇਖਿਓ ਤੁਸੀਂ, ਪਟੀਸ਼ਨਾਂ ਮਸਜਿਦਾਂ ਦੇ ਉਲਟ ਪਾਈਆਂ ਜਾਣਗੀਆਂ। ਇਹ ਕਿਹਾ ਜੀ, ਜਾਊਗਾ ਜੀ, ਕਿ ਇਹ ਮਸਜਿਦਾਂ, ਇਹ ਜਿੰਨੇ ਵੀ ਮਸਜਿਦ ਨੇ, ਇਹ ਕਿਤੇ ਨਾ ਕਿਤੇ ਲੋਕਾਂ ਦੀ ਕਬਜ਼ਾਈ ਹੋਈ ਜ਼ਮੀਨ ਤੇ ਨੇ, ਸਰਕਾਰੀ ਜ਼ਮੀਨ ਹੈ ਜੀ, ਮੰਦਿਰ ਦੀ ਜ਼ਮੀਨ ਹੈ। ਇਸ ਕਿਸਮ ਦੇ ਨੈਰੇਟਿਵ ਲਗਾਤਾਰ ਦੇਖਣ ਨੂੰ ਮਿਲਣਗੇ।
ਰਾਮਨਵਮੀ ਵਗੈਰਾ ਜਾਂ ਫਿਰ ਹਿੰਦੂ ਫੈਸਟੀਵਲ ਜੋ ਵੀ ਆਊਗਾ, ਉਹਦੇ ਦੌਰਾਨ ਤੁਹਾਨੂੰ ਡੀਜੇ ਤੇ ਬਹੁਤ ਵੱਡੇ ਜੁਲੂਸ ਦੇਖਣ ਨੂੰ ਮਿਲਣਗੇ ਤੇ ਉਹ ਮੁਸਲਿਮ ਬਸਤੀਆਂ ਦੇ ਵਿੱਚੋਂ ਨਿਕਲਦੇ ਵੀ ਹੁੰਦੇ ਦਿਖਣਗੇ। ਹੋਏ ਤੇ ਲੰਘਣਗੇ ਜੀ ਜੀ। ਇਹ ਸ਼ਾਰਪ ਚੀਜ਼ਾਂ ਤੁਹਾਨੂੰ ਜਿਹੜੀ ਇਹ ਕੰਪਲੈਕਸਿਟੀਜ਼ ਨੇ ਇਹ ਸ਼ਾਰਪ ਹੁੰਦੀਆਂ ਦਿਖਣਗੀਆਂ। ਤੇ ਹੂੰ ਜਿਹੜਾ ਨਰਿੰਦਰ ਮੋਦੀ ਹੈ ਉਹ ਜਿਹੜਾ ਇਹ ਪੂਰਾ ਦਿੱਲੀ, ਕਿਉਂਕਿ ਦਿੱਲੀ ਦੇ ਵਿੱਚ ਨੈਸ਼ਨਲ ਮੀਡੀਆ ਵੀ ਤਾਂ ਬੈਠਾ ਹੋਇਆ ਹੈ, ਤੇ ਜੀ ਜੀ ਸਾਰੇ ਜੀ। ਮਾਮਲੇ ਨੂੰ ਪੋਲਰਾਈਜੇਸ਼ਨ ਕਰਨ ਵਾਸਤੇ ਇਸਤੇਮਾਲ ਕਰੂਗਾ ਤੇ ਸਾਰਾ ਮਾਮਲਾ ਇਸ ਹਿਸਾਬ ਨਾਲ ਹੀ ਅੱਗੇ ਮੈਨੂੰ ਲੱਗਦਾ ਕਿ ਚੱਲੂਗਾ। ਮੈਨੂੰ ਲੱਗਦਾ ਹੁਣ ਮੀਡੀਆ ਦੇ ਲਾਗੇ ਆ ਗਈ ਹੈ ਸਰਕਾਰ ਹੋਰ ਵੀ ਜ਼ਿਆਦਾ, ਤੇ ਹੁਣ ਤਾਂ ਖਲਾਰਾ ਹੁਣ ਵੀ ਵੱਧ ਪੈਣ ਵਾਲਾ ਹੈ। ਪਰ ਮੇਰੇ ਲਈ ਕੰਸਰਨਿੰਗ ਗੱਲ ਇਹ ਹੈ, ਜਾਂ ਸਾਡੇ ਦਰਸ਼ਕਾਂ ਦੇ ਲਈ ਜਿਹੜੇ ਇਨਸਾਫ ਪਸੰਦ ਨੇ, ਜਿਹੜੇ ਫੈਡਰਲਿਜ਼ਮ 'ਚ ਯਕੀਨ ਰੱਖਦੇ ਨੇ, ਉਹਨਾਂ ਲਈ ਇਹ ਗੱਲ ਵੀ ਬਹੁਤ ਜ਼ਰੂਰੀ ਹੋਊਗੀ ਕਿ ਹੁਣ ਦੇਖਣ ਵਾਲਾ ਗੱਲ ਇਹ ਹੋਊਗੀ ਕਿ ਜਿਹੜਾ ਭਾਜਪਾ ਵਾਲੇ ਨੇ ਉਹ ਜਿਹਨੂੰ ਮੁੱਖ ਮੰਤਰੀ ਬਣਾਉਣਗੇ ਸਰਕਾਰ ਉਹ ਚਲਾਊ ਜਾਂ ਫਿਰ ਐਲਜੀ ਚਲਾਊ। ਇਹ ਵੀ ਬਹੁਤ ਵੱਡੀ ਗੱਲ ਹੋਊ। ਐਲਜੀ ਸਾਹਿਬ ਦੀਆਂ ਤਾਕਤਾਂ ਕਿੱਦਾਂ ਦੀਆਂ ਰਹਿਣਗੀਆਂ। ਪਰ ਅੱਗੇ ਚੱਲਦੇ ਹਾਂ ਆਪਾਂ ਆਖਰੀ ਸਵਾਲ ਅੱਜ ਦਾ। ਕੇਜਰੀਵਾਲ ਸਾਹਿਬ ਜਿਸ ਤਰੀਕੇ ਦੇ ਨਾਲ ਅੰਦੋਲਨ ਚੋਂ ਸ਼ੁਰੂ ਹੋਏ, ਜਿਸ ਤਰੀਕੇ ਦੇ ਨਾਲ ਉਹ ਮੈਡਮ ਜਿਹੜੇ ਸ਼ੀਲਾ ਦੀਕਸ਼ਿਤ ਨੇ ਉਹਨਾਂ ਦੇ ਘਰੇ ਜਾ ਕੇ ਵੋਟ ਮੰਗਦੇ ਨੇ ਕਿ ਭਾਈ ਤੁਸੀਂ ਵੀ ਮੇਰੀ ਕਨਸਟੀਚੁਐਂਸੀ ਚ ਆਉਨੇ ਆ, ਮੇਰਾ ਹੱਕ ਹੈ ਤੁਹਾਡੇ ਤੋਂ ਵੋਟ ਮੰਗਣਾ, ਤੁਸੀਂ ਪਾਉਣੀ ਨਹੀਂ ਪਾਉਣੀ। ਉਹਨਾਂ ਦੇ ਘਰੇ ਜਾ ਕੇ ਬਹੁਤ ਵਿਲੱਖਣ ਕਿਸਮ ਦੀਆਂ ਤਸਵੀਰਾਂ ਉਹਨਾਂ ਨੇ ਦਿਖਾਈਆਂ, ਖੁੱਲੀ ਕਮੀਜ਼, ਮਫਲਰ ਪਾਇਆ ਹੋਣਾ, ਵੈਗਨਾਰ ਗੱਡੀ ਚ ਘੁੰਮਣਾ, ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ। ਉੱਥੋਂ ਲੈ ਕੇ ਅੱਜ ਤੱਕ ਦੇ ਸਫ਼ਰ ਨੂੰ ਜੇ ਤੁਸੀਂ ਕੰਕਲੂਡ ਕਰੋ 2-4 ਮਿੰਟ ਦੇ ਵਿੱਚ। ਦੇਖੋ, ਜਿਹੜਾ ਅਰਵਿੰਦ ਕੇਜਰੀਵਾਲ ਦਾ ਸਫ਼ਰਨਾਮਾ ਹੈ ਉਹਨੂੰ ਆਪਾਂ ਇਹ ਕਹੀਏ ਕਿ ਉਹਨਾਂ ਨੇ ਇੱਕ ਵਾਰ ਜਦੋਂ ਸੋਸ਼ਲ ਮੀਡੀਆ ਦਾ ਦੌਰ ਸ਼ੁਰੂ ਹੀ ਹੋ ਰਿਹਾ ਸੀ, ਫੇਸਬੁੱਕ ਦੀ ਐਂਟਰੀ ਸੀਗੀ, ਟਵਿੱਟਰ ਵੀ ਨਵਾਂ ਇੰਡੀਆ ਦੇ ਵਿੱਚ ਪੈਰ ਰੱਖ ਰਿਹਾ ਸੀ, ਉਦੋਂ ਉਹਨਾਂ ਨੇ ਜਿਹੜਾ ਆਮ ਆਦਮੀ ਦਾ ਜਿਹੜਾ ਐਕਟਿਵਿਜ਼ਮ ਸੀਗਾ ਉਹਨੂੰ ਪੋਲੀਟੀਕਲ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ। ਤੇ ਉਹਨੂੰ ਇਹ ਆਮ ਆਦਮੀ ਨੂੰ, ਮੈਂਗੋ ਮੈਨ ਨੂੰ, ਇੰਡੀਆ ਦੇ ਨੂੰ ਇਹ ਦਿਖਾਣ, ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਆਮ ਆਦਮੀ ਵੀ ਸੱਤਾ ਚ ਆ ਸਕਦਾ ਹੈ, ਸੁਪਨੇ ਲੈ ਸਕਦਾ, ਇਲੈਕਸ਼ਨ ਲੜ ਸਕਦਾ ਤੇ ਜਿੱਤ ਵੀ ਸਕਦਾ ਹੈ। ਪਰ ਉਹਨਾਂ ਕੋਲ ਕੋਈ ਠੋਸ ਆਈਡੀਓਲੋਜੀ ਜਾਂ ਕੋਈ ਠੋਸ ਏਜੰਡੇ ਇਹ ਮੈਨੂੰ ਨਹੀਂ ਦਿਖਦੇ ਸੀਗੇ। ਐਕਟਿਵਿਜ਼ਮ ਤੋਂ ਨਿਕਲੇ ਹੋਏ ਬੰਦੇ ਥੋੜੇ ਜਜ਼ਬਾਤੀ ਤਾਂ ਹੁੰਦੇ ਹੀ ਨੇ, ਉਹਨਾਂ ਨੂੰ ਲੱਗਦਾ ਕਿ ਅਸੀਂ ਪਾਵਰ ਚ ਆ ਗਏ ਤਾਂ ਐ ਮਿੰਟਾਂ ਚ ਹਿਲਾ ਦੇਵਾਂਗੇ। ਜਿਹੜਾ ਨੇਸ਼ਨ ਸਟੇਟ ਦਾ ਜਿਹੜਾ ਪੂਰਾ ਪੈਟਰਨ ਹੁੰਦਾ, ਉਹਦੀ ਜਿਹੜੀ ਲੇਅਰਸ ਹੁੰਦੀਆਂ ਹੈ, ਉਹ ਜਦੋਂ ਪਾਵਰ ਚ ਆਉਂਦੇ ਨੇ ਉਦੋਂ ਹੀ ਉਹਨਾਂ ਨੂੰ ਦਿਖਦੀਆਂ ਨੇ। ਉਸ ਤੋਂ ਬਾਅਦ ਉਹਨਾਂ ਨੂੰ ਸਮਝ ਆਉਂਦਾ ਹੈ ਕਿ ਜਿਹੜਾ ਕੱਲਾ ਇਲੈਕਟਿਡ ਮੈਂਬਰ ਹੁੰਦਾ ਉਹਦੇ ਹੱਥੀ ਸਾਰਾ ਕੁਝ ਨਹੀਂ ਹੁੰਦਾ। ਇਹ ਇੰਡੀਅਨ ਨੇਸ਼ਨ ਸਟੇਟ ਦੀ ਹੋਰ ਵੀ ਬਹੁਤ ਸਾਰੀ ਪਰਤਾਂ ਨੇ, ਉਹਨਾਂ ਨੂੰ ਐਗਜ਼ੀਕਿਊਟਿਵ ਦਾ ਰੋਲ ਵੀ ਸਮਝ ਆਉਂਦਾ ਹੈ, ਜੁਡੀਸ਼ਰੀ ਦਾ ਵੀ ਸਮਝ ਆਉਂਦਾ ਹੈ, ਪੁਲਿਸ ਦਾ ਵੀ ਸਮਝ ਆਉਂਦਾ ਹੈ, ਤੇ ਬਾਕੀ ਹੋਰ ਮੀਡੀਆ ਦਾ ਸਮਝ ਆਉਂਦਾ ਹੈ। ਤੇ ਇਹ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਇੱਕ ਐਕਟਿਵਿਸਟ ਜਿਹੜਾ ਸਿਸਟਮ ਤੋਂ ਬਾਹਰ ਰਹਿ ਕੇ ਸਿਸਟਮ ਤੇ ਸਵਾਲ ਚੁੱਕ ਰਿਹਾ ਹੁੰਦਾ ਹੈ, ਉਹਨੂੰ ਇਹ ਚੀਜ਼ਾਂ ਜਦੋਂ ਸਿਸਟਮ 'ਚ ਵੜਦਾ ਉਹਨੂੰ ਉਦੋਂ ਸਮਝ ਲੱਗਦੀਆਂ। ਤੇ ਜੇ ਆਪਾਂ ਇਸ ਅਰਵਿੰਦ ਕੇਜਰੀਵਾਲ ਦੇ ਸਫ਼ਰ ਦੀ ਸ਼ੁਰੂਆਤ, ਮਤਲਬ ਉਹਦੇ ਚਮਕਣ ਦੇ ਸਫ਼ਰ ਤੋਂ ਲੈ ਕੇ ਉਹਨਾਂ ਦੇ ਹਾਰ ਤੱਕ ਦੇ ਸਫ਼ਰ ਦੀ ਗੱਲ ਕਰਨੀ ਹੋਵੇ ਤੇ ਆਪਾਂ ਨੂੰ ਜੀ ਉਹਦੇ ਕਾਲਜ ਦਿਨਾਂ ਤੱਕ ਵਾਪਸ ਜਾਣਾ ਪਊਗਾ। ਉਹ ਆਈਆਈਟੀ ਦੇ ਪੜ੍ਹੇ ਹੋਏ ਨੇ। ਆਈਆਈਟੀ ਵਿੱਚ ਇੱਕ ਉਹ ਥੀਏਟਰ ਵੀ ਕਰਦੇ ਹੁੰਦੇ ਸੀਗੇ, ਥੀਏਟਰ ਨਾਲ ਉਹ ਜੁੜੇ ਹੋਏ ਸੀ ਉੱਥੋਂ ਉਹਨਾਂ ਨੂੰ ਜਿਹੜਾ ਇੱਕ ਸੋਸ਼ਲ ਜਿਹੜਾ ਐਕਟਿਵਿਜ਼ਮ ਉਹਦਾ ਭੂਤ ਸਵਾਰ ਹੋਇਆ ਸੀ। ਬਾਅਦ ਚ ਆਈਆਰਐਸ ਚੁਣੇ ਗਏ। 3 ਸਾਲ ਦੀ ਨੌਕਰੀ ਤੋਂ ਬਾਅਦ ਉਹਨਾਂ ਨੇ ਇਸਤੀਫਾ ਦਿੱਤਾ। ਫਿਰ ਪਰਿਵਰਤਨ ਨਾਂ ਦੀ ਇੱਕ ਐਨਜੀਓ ਬਣਾਈ। ਮਨੀਸ਼ ਸਿਸੋਦੀਆ ਉਹਨਾਂ ਦੇ ਸ਼ੁਰੂਆਤੀ ਦਿਨਾਂ ਦੇ ਸਾਥੀ ਨੇ, ਤੇ ਫਿਰ ਉਹ ਦਿੱਲੀ 'ਚ ਫਿਰਦੇ ਸੀਗੇ, ਸਲਮਸ 'ਚ ਵੀ ਕੰਮ ਕਰਦੇ ਸੀ। ਫਿਰ ਉਹਨਾਂ ਨੂੰ ਜੀ ਹੌਲੀ-ਹੌਲੀ 2007 ਤੱਕ ਹੁੰਦਿਆਂ ਉਹਨਾਂ ਨੂੰ ਜਿਹੜਾ ਇਹ ਐਂਟੀ ਕਰਪਸ਼ਨ ਦਾ ਮੁੱਦਾ ਇਹ ਉਹਨਾਂ ਦੇ ਹੱਥ ਲੱਗ ਪਿਆ। ਤੇ ਉਹ ਫਿਰ ਬੰਦਾ ਵੀ ਪਹਿਲਾਂ ਉਹਨਾਂ ਨੂੰ ਲੱਗਿਆ ਕਿ ਜਿਹੜਾ ਰਾਮਦੇਵ ਹੋਣੀ ਨੇ ਉਹ ਇਸ ਮੁੱਦੇ ਨੂੰ ਚੱਕ ਸਕਦੇ ਨੇ। ਜਿਹੜਾ ਜਿਵੇਂ ਜੀ ਰਾਮਦੇਵ ਹੋਰਾਂ ਨੇ ਰੈਲੀਆਂ ਕੀਤੀਆਂ ਕਾਲੇ ਧੰਦੇ ਖਿਲਾਫ, ਉਹ ਪੋਪੂਲਰ ਨਾਰਾ ਇਹਨਾਂ ਨੇ ਫੜਿਆ, ਉਹਦੇ ਤੇ ਵੀ ਕੰਮ ਕੀਤਾ। ਪਰ ਫਿਰ ਇਹਨਾਂ ਨੂੰ 2010 ਚ ਆਰਐਸਐਸ ਨੇ ਇੱਕ ਬੰਦਾ ਇਹਨਾਂ ਦੇ ਵਿੱਚ ਫਿੱਟ ਕੀਤਾ, ਉਹ ਸੀਗਾ ਅੰਨਾ ਹਜ਼ਾਰੇ। ਅੰਨਾ ਹਜ਼ਾਰੇ ਜੀ ਸਾਲ 2011 ਚ ਬਹਿੰਦਾ ਹੈ। ਉੱਥੋਂ ਹੀ ਸਾਰਾ ਜਿਹੜਾ ਸਟੇਜ ਸੀਗਾ, ਆਪਾਂ ਨੂੰ ਪਤਾ ਹੈ ਕਿ ਦਿੱਲੀ ਦੀ ਸਿਵਲ ਸੁਸਾਇਟੀ ਹੋਵੇ ਜਾਂ ਫਿਰ ਆਪਾਂ ਕਹੀਏ ਕਿ ਅਰਵਿੰਦ ਕੇਜਰੀਵਾਲ ਦੀ ਐਨਜੀਓ ਹੋਵੇ, ਸਾਰੇ ਉਸ ਸਟੇਜ ਨੂੰ ਸਾਂਭ ਰਹੇ ਸੀ। ਉਸ ਟਾਈਮ ਬਹੁਤ ਸਾਰੇ ਬਾਲੀਵੁੱਡ ਦੇ ਐਕਟਰ, ਸਿੰਗਰ ਔਰ ਇੱਕ ਐਂਟੀ ਇਨਕੰਬੈਂਸੀ ਦਾ ਮਾਹੌਲ ਵੀ ਸੀਗਾ। ਜਿਹੜੀ UPA 2 ਗਵਰਨਮੈਂਟ ਸੀਗੀ, ਬਹੁਤ ਸਾਰੇ ਘੋਟਾਲੇ ਲਗਾਤਾਰ ਨਿਕਲ ਰਹੇ ਸੀ। ਕਾਮਨਵੈਲਥ ਘੋਟਾਲਾ, ਕੋਲ ਘੋਟਾਲਾ, ਤੇ ਪਾਪੂਲਰ ਨਾਰੇ ਬਣ ਗਏ ਸੀਗੇ। ਜਿਵੇਂ ਮੈਂ ਉਸ ਟਾਈਮ ਮੇਰੀ ਜਵਾਨੀ ਸੀਗੀ, ਕਾਲਜ ਦਿਨਾਂ ਚ ਹੁੰਦਾ ਸੀਗਾ ਉਹ ਨਾਰਾ ਬਹੁਤ ਜੀ ਯਾਦ ਹੈ ਮੈਨੂੰ, ਸੋਨੀਆ ਜਿਸकी ਮੰਮੀ ਹੈ वो सरकार ਨਿਕੰਮੀ ਹੈ। ਇੰਨੇ ਗੰਦੇ ਲੈਵਲ ਦੇ ਨਾਰੇ ਵੀ ਇਹਨਾਂ ਨੇ ਆਪਣੇ ਅਜਲਾਸਾਂ ਦੇ ਵਿੱਚ ਲਾਏ ਨੇ।
ਤੇ ਉਹ 2011 ਚ ਇਹਨਾਂ ਦਾ ਫਿਰ ਮੂਵਮੈਂਟ ਐਂਡ ਹੁੰਦਾ, 2012 ਚ ਫਾਈਨਲੀ ਇਹ ਪੋਲਿਟਿਕਸ 'ਚ ਆਉਂਦੇ ਨੇ। ਉੱਥੋਂ ਪਾਰਟੀ ਵੀ ਬਣਦੀ ਹੈ ਆਮ ਆਦਮੀ ਪਾਰਟੀ, ਤੇ ਉਸ ਟਾਈਮ ਜਿੰਨੀ ਵੀ ਸਿਵਲ ਸੁਸਾਇਟੀ ਸੀ ਉਹ ਸਾਰੀ ਇਹਦੇ ਵਿੱਚ ਸੀਗੀ, ਪਰ ਹੌਲੀ-ਹੌਲੀ ਫਿਲਟਰ ਹੁੰਦਾ ਗਿਆ। 2014 ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇਲੈਕਟੋਰਲ ਰਿਜ਼ਲਟਾਂ 'ਚ ਦਿੱਲੀ 'ਚ ਸਰਕਾਰ ਬਣਾਉਂਦੇ ਨੇ ਕਾਂਗਰਸ ਦੀ ਮਦਦ ਨਾਲ। ਉਸ ਤੋਂ ਬਾਅਦ ਸਰਕਾਰ 49 ਦਿਨਾਂ ਬਾਅਦ ਢਹਿ ਜਾਂਦੀ ਹੈ। 2015 ਦੇ ਚੋਣਾਂ ਦੇ ਵਿੱਚ ਦੁਬਾਰੇ ਤੋਂ ਪਾਵਰ 'ਚ ਆਉਂਦੇ ਨੇ। 2014 ਚ ਪੰਜਾਬ 'ਚ ਵੀ ਇੱਕ ਫੈਨੋਮੀਨਾ ਆਪਾਂ ਨੂੰ ਦੇਖਣ ਨੂੰ ਮਿਲਦਾ, 4 ਲੋਕ ਸਭਾ ਦੀਆਂ ਸੀਟਾਂ ਪੰਜਾਬ ਆਮ ਆਦਮੀ ਪਾਰਟੀ ਨੂੰ ਦਿੰਦਾ, ਕਿਉਂਕਿ ਜਿਹੜਾ ਪੰਜਾਬ ਹੈ ਉਹ ਕਿਸੇ ਵੀ ਇੱਕ ਹਿਸਾਬ ਨਾਲ ਬਦਲਾਅ ਦੀ ਆਵਾਜ਼ ਦੇ ਵਿੱਚ ਸ਼ਾਮਲ ਹੋ ਕੇ ਹਾਂ ਦੀ ਹਾਂ 'ਚ ਉਹਦੀ ਹਾਂ 'ਚ ਹੰਗਾਰਾ ਮਾਰਦਾ ਹੈਗਾ, ਤੇ ਉਹ ਆਪਾਂ ਨੂੰ 2014 'ਚ ਦੇਖਣ ਨੂੰ ਮਿਲਿਆ। ਸਾਰੇ ਪੰਜਾਬੀਆਂ ਨੂੰ ਲੱਗ ਰਿਹਾ ਸੀਗਾ ਸੱਚੀਓ ਕੋਈ ਵੱਡਾ ਬਦਲਾਅ ਆ ਰਿਹਾ ਹੈ, ਪਰ ਉਹ ਜੀ, ਬਦਲਾਅ ਆਪਾਂ ਨੂੰ ਪਤਾ ਹੈ ਕਿ 2015 'ਚ ਹੀ ਐਕਸਪੋਜ਼ ਹੋਣਾ ਸ਼ੁਰੂ ਹੋ ਗਿਆ ਸੀ, ਜਦੋਂ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਖਿਲਾਫ ਜਿੰਨੀਆਂ ਵੀ ਆਵਾਜ਼ਾਂ ਸੀ ਜਾਂ ਜਿੰਨੇ ਵੀ ਏਦਾਂ ਦੇ ਬੰਦੇ ਸੀ ਜਿਹੜੇ ਅਰਵਿੰਦ ਕੇਜਰੀਵਾਲ ਤੋਂ ਥੋੜੇ ਜ਼ਿਆਦਾ ਕ੍ਰੈਡੀਬਿਲਿਟੀ ਵਾਲੇ ਸੀ, ਉਹ ਸਾਰੇ ਉਹਨਾਂ ਨੇ ਆਪਣੀ ਪਾਰਟੀ ਤੋਂ ਕੱਢਤੇ। ਪ੍ਰਸ਼ਾਂਤ ਭੂਸ਼ਣ ਹੋਣ, ਯੋਗਿੰਦਰ ਯਾਦਵ ਹੋਣ, ਪੰਜਾਬ ਤੋਂ ਆਪਾਂ ਨੂੰ ਸੁੱਚਾ ਸਿੰਘ ਛੋਟੇਪੁਰ ਤੋਂ ਲੈ ਕੇ ਕਿੰਨੇ ਹੀ ਆਪਾਂ ਨਾ ਗਿਣ ਲਈਏ ਜਿਹੜੇ ਪਾਰਟੀ 'ਚ ਸੀਗੇ, ਰਾਜੀਵ ਗੁਦਾਰੇ, ਸਾਰੇ ਇਹਨਾਂ ਨੂੰ ਅਗਲਿਆਂ ਨੇ ਕੱਢ ਕੇ ਮਾਰਿਆ। ਤੇ ਕੁਮਾਰ ਵਿਸ਼ਵਾਸ ਜਿਹੜੇ ਕਿ ਰਾਹੁਲ ਗਾਂਧੀ ਦੇ ਉਲਟ ਚੋਣ ਲੜੇ ਸੀਗੇ, ਉਹਨਾਂ ਨੂੰ ਵੀ ਪਾਰਟੀ ਤੋਂ ਕੱਢ ਦਿੱਤਾ ਗਿਆ। ਤੇ 2015-16 ਤੱਕ ਆਉਂਦਿਆਂ ਆਮ ਆਦਮੀ ਪਾਰਟੀ ਦਾ ਇੱਕ ਜਿਹੜਾ ਡੈਮੋਕ੍ਰੈਟਿਕ ਹੋਣ ਦਾ, ਇੰਟਰਨਲ ਡੈਮੋਕ੍ਰੇਸੀ ਦਾ ਤਾਂ ਉਹਨਾਂ ਦਾ ਪਰਦਾਫਾਸ਼ ਹੋ ਗਿਆ ਸੀ। ਇਹ ਕਲੀਅਰ ਹੋ ਗਿਆ ਸੀ ਕਿ ਪਾਰਟੀ ਸਿਰਫ ਔਰ ਸਿਰਫ ਅਰਵਿੰਦ ਕੇਜਰੀਵਾਲ ਚਲਾਣਗੇ। ਫਿਰ 2019 ਦੇ ਚੋਣਾਂ ਦੇ ਵਿੱਚ ਲੱਗ ਰਿਹਾ ਸੀ ਆਮ ਆਦਮੀ ਪਾਰਟੀ ਨੂੰ, ਕਿਉਂਕਿ ਉਹਨਾਂ ਦੀ ਦਿੱਲੀ 'ਚ ਸਰਕਾਰ ਸੀ, ਕਿ ਉਹ ਸ਼ਾਇਦ 7 ਸੀਟਾਂ ਚੋਂ 5 ਸੀਟਾਂ ਤਾਂ ਜਿੱਤਣਗੇ, ਪਰ ਉਹ ਇੱਕ ਵੀ ਸੀਟ ਨਹੀਂ ਜਿੱਤਦੇ। 2020 ਚ CANRC ਦੇ ਅੰਦੋਲਨ ਦੌਰਾਨ ਉਹਨਾਂ ਦੀ ਬਹੁਤ ਘਟੀਆ ਭੂਮਿਕਾ ਸੀ। ਆਪਾਂ ਨੂੰ ਪਤਾ ਹੈ ਕਿ ਉਹ ਬੀਜੇਪੀ ਦੀ ਹਾਂ 'ਚ ਹਾਂ ਹੀ ਮਿਲਾ ਰਹੇ ਸੀ। ਕਸ਼ਮੀਰ ਵਾਲੇ, ਜਦੋਂ ਕਸ਼ਮੀਰ ਦੇ ਵਿੱਚ ਵੀ ਸਰਕਾਰ ਗਿਰਾ ਕੇ ਉਹਦਾ ਜਿਹੜਾ ਸਟੇਟਹੁੱਡ ਤੋੜਿਆ ਗਿਆ, ਕਸ਼ਮੀਰ ਦਾ ਆਰਟੀਕਲ 370 ਵਾਲਾ ਰੌਲਾ ਪਿਆ, ਉਦੋਂ ਵੀ ਉਹਨਾਂ ਨੇ ਸੈਂਟਰ ਦੀ ਹਾਂ ਦੇ ਹਾਂ ਵਿੱਚ ਨਾਰਾ ਮਾਰਿਆ ਸੀਗਾ। ਤੇ 2016 ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਸ਼ਿਫਟ ਹੋ ਗਿਆ ਸੀ, ਉਹ ਭ੍ਰਿਸ਼ਟਾਚਾਰ ਤੋਂ ਰਾਸ਼ਟਰਵਾਦ ਜਿਹੜਾ ਨੈਸ਼ਨਲਿਜ਼ਮ ਉਹਦੇ ਵੱਲੋਂ ਸ਼ਿਫਟ ਮਾਰ ਗਏ ਸੀਗੇ, ਉਹ ਦੇਖਣ ਨੂੰ ਮਿਲ ਰਿਹਾ ਸੀ। ਫਿਰ ਵੀ 2020 ਚ ਮੁਸਲਮਾਨ, ਦਿੱਲੀ ਦੇ ਮੁਸਲਮਾਨਾਂ ਨੂੰ ਲੱਗਿਆ ਕਿ ਜੇ ਅਸੀਂ ਅਰਵਿੰਦ ਕੇਜਰੀਵਾਲ ਨੂੰ ਵੋਟਾਂ ਨਹੀਂ ਪਾਵਾਂਗੇ ਤਾਂ ਦਿੱਕਤ ਆਊਗੀ, ਤੇ 2020 ਚ ਦੁਬਾਰੇ ਮੌਕਾ ਅਰਵਿੰਦ ਕੇਜਰੀਵਾਲ ਤੇ ਬਾਰੇ ਆਪਾਂ ਕਹੀਏ ਮੌਕਾ ਮਿਲਦਾ ਹੈਗਾ, ਤੇ 2025 ਤੱਕ ਆਉਂਦਿਆਂ ਜਿਵੇਂ ਉਹਨਾਂ ਦੇ ਆਖਰ ਦੇ ਜਿਹੜੇ 5 ਸਾਲ ਨੇ ਉਹ ਖਾਸੇ ਆਪਾਂ ਨੂੰ ਪਤਾ ਪ੍ਰੋਬਲਮੈਟਿਕ ਰਹੇ। 2 ਸਾਲ ਤਾਂ ਉਹਨਾਂ ਦੇ ਕਰੋਨਾ ਚੱਲਣਗੇ, ਅਗਲੇ 2 ਸਾਲ ਉਹਨਾਂ ਦੇ ਕੇਸਾਂ ਚੱਲਣਗੇ, ਜੇਲਾਂ ਚੱਲਣਗੇ, ਜੀ, ਜੀ। ਤੇ 1 ਸਾਲ ਉਹਦੇ ਚ ਲੋਕ ਸਭਾ ਇਲੈਕਸ਼ਨ ਵੀ ਸੀ ਤੇ ਤਿਆਰੀਆਂ ਵੀ ਸੀ। ਤੇ ਉਹ ਤੇ ਜਿਹੜਾ ਦਿੱਲੀ ਦੇ ਗਵਰਨਰ ਸੀਗੇ, ਉਹਨਾਂ ਨੇ ਉਹਨਾਂ ਦੀਆਂ ਫਾਈਲਾਂ ਵੀ ਅਟਕਾ ਕੇ ਰੱਖਿਆ, ਉਹਨਾਂ ਨੂੰ ਕੰਮ ਵੀ ਨਹੀਂ ਕਰਨ ਦਿੱਤਾ, ਤੇ ਉਹਦਾ ਰਿਜ਼ਲਟ ਅੱਜ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਤੇ ਇਹ ਇੱਕ ਸਫ਼ਰ ਸੀਗਾ IIT ਦੇ ਥੀਏਟਰ, ਸੋਸ਼ਲ ਸਟਰੀਟ ਥੀਏਟਰ ਕਰਨ ਤੋਂ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਬਣਨ ਤੱਕ ਦਾ ਅਰਵਿੰਦ ਕੇਜਰੀਵਾਲ ਦਾ। ਹਾਲਾਂਕਿ ਮੇਰੇ ਜਿਹੜੇ ਪੱਤਰਕਾਰਤਾ ਚ ਮੇਰੇ ਗੁਰੂ ਰਹੇ ਨੇ ਅਭਿਸ਼ੇਕ ਸ਼੍ਰੀਵਾਸਤਵ, ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਕਿਤਾਬ ਵੀ ਲਿਖੀ ਹੈ। ਮੈਂ ਉਹਨਾਂ ਦਾ ਵੀ ਕਦੇ ਇੰਟਰਵਿਊ ਲੈ ਕੇ ਆਵਾਂਗਾ, ਮੈਂ ਉਹਨਾਂ ਨਾਲ ਹੀ ਫਿਰਦਾ ਹੁੰਦਾ ਸੀਗਾ ਜਦੋਂ ਕਿਤਾਬ ਲਿਖ ਰਹੇ ਸੀ ਅਰਵਿੰਦ ਕੇਜਰੀਵਾਲ ਦੇ, ਇਸ ਕਰਕੇ ਮੈਨੂੰ ਇੰਨਾ ਜ਼ਿਆਦਾ ਉਹਨਾਂ ਬਾਰੇ ਪਤਾ ਹੈ। ਜੀ, ਸੋ ਇਹ ਸਾਰੀਆਂ ਗੱਲਾਂ ਬਾਤਾਂ ਨੇ, ਇਹ ਬਹੁਤ ਵੱਡਾ ਇੰਪੈਕਟ ਪਾਉਂਦੀ ਹੈ ਚੀਜ਼, ਕਿ ਜਦੋਂ ਤੁਸੀਂ ਆਪਣੀ ਕਹੀ ਗੱਲ ਤੇ ਖੜੇ ਨਾ ਰਹੋ, ਤੁਸੀਂ ਆਪਣੀ ਗੱਲ ਤੇ ਅਡਿੱਗ ਨਾ ਰਹੋ, ਤੁਸੀਂ ਪਹਿਲਾਂ ਸੱਤਾ 'ਚ ਆਉਣ ਤੋਂ ਪਹਿਲਾਂ ਬਹੁਤ ਸਾਰੇ ਲੁਭਾਵਣੇ ਵਾਅਦੇ ਕਰੋ, ਪਰ ਜਦੋਂ ਸੱਤਾ ਤੁਹਾਡੇ ਹੱਥ ਆ ਜਾਵੇ ਤੁਸੀਂ ਹੌਲੀ-ਹੌਲੀ ਇੰਟਰਨਲ ਡੈਮੋਕ੍ਰੇਸੀ ਤੋਂ ਲੈ ਕੇ ਬਾਹਰ ਖੁੱਲ੍ਹੇਆਮ ਕੀਤੇ ਵਾਅਦਿਆਂ ਤੱਕ ਨੂੰ ਪਲਟਦੇ ਜਾਓ। ਬੇਸ਼ੱਕ ਉਸ ਦੇ ਵਿੱਚ ਸਭ ਤੋਂ ਵੱਡਾ ਜੋ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਦਿੱਲੀ ਨੂੰ ਸਟੇਟਹੁੱਡ ਦਾ ਦਰਜਾ ਦਿਵਾਉਣ ਵਾਲੀ ਗੱਲ ਵੀ ਸੀ, ਉਸ ਤੋਂ ਪਿੱਛੇ ਹਟ ਜਾਣਾ। ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਪਲਟ ਕੇ ਰੱਖ ਦਿੰਦੀਆਂ ਨੇ। ਇਸੇ ਤਰ੍ਹਾਂ ਦੇ ਸਰਵੇ ਵੀ ਸਾਹਮਣੇ ਆ ਰਹੇ ਸੀ ਜਿਹੜੇ ਪੇਡ ਨਹੀਂ ਸੀ, ਲੋਕ ਗੱਲਾਂ ਕਰ ਰਹੇ ਸੀ। ਜਦੋਂ ਪੁੱਛਿਆ ਜਾਂਦਾ ਸੀ, ਜਿਹੜੇ ਆਮ ਰਿਕਸ਼ਾ ਚਾਲਕ ਹੁੰਦੇ ਨੇ ਉਹਨਾਂ ਤੋਂ ਮਾਈਕ ਅੱਗੇ ਕੀਤਾ ਜਾਂਦਾ ਸੀ, ਉਹ ਸਾਫ਼ ਤੌਰ ਤੇ ਕਹਿੰਦੇ ਸੀ ਕਿ ਬਸ ਅਸੀਂ ਡੁੱਬ ਚੁੱਕੇ ਹਾਂ, ਇਸ ਤੋਂ ਜ਼ਿਆਦਾ ਅਸੀਂ ਨਹੀਂ ਡੁੱਬਣਾ ਚਾਹੁੰਦੇ। ਪਰ ਜਿਹੜੀ ਹੁਣ ਪਾਰਟੀ ਸੱਤਾ 'ਚ ਆਈ ਵੀ ਹੈ, ਹਾਲ ਉਹਦਾ ਵੀ ਸਾਰਿਆਂ ਨੂੰ ਪਤਾ ਹੈ, ਉਹਦਾ ਵੀ ਪੂਨੀਆ ਜੀ ਨੇ ਜ਼ਿਕਰ ਕੀਤਾ ਕਿ ਹੁਣ ਕਿਸ ਤਰੀਕੇ ਦਾ ਕਮਿਊਨਲ ਐਂਗਲ ਦਿੱਲੀ 'ਚ ਵੀ ਸ਼ੁਰੂ ਹੋਵੇਗਾ। ਉੱਪਰੋਂ ਮੀਡੀਆ ਵੀ ਉਹਨਾਂ ਨੂੰ ਲਾਗੇ ਪੈ ਜਾਊਗਾ ਜਿਹੜਾ ਰਾਜਧਾਨੀ 'ਚ ਬੈਠਾ ਹੋਇਆ ਹੈ। ਦੇਖਦੇ ਹਾਂ ਬਣਦਾ ਕੀ ਹੈ। ਬਾਕੀ ਮਨਦੀਪ ਜੀ, ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਾਡੇ ਨਾਲ। ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਮੈਂ ਬਸ ਆਖਰੀ ਚ ਇੱਕ ਹੀ ਲਾਈਨ ਕਹਾਂਗਾ ਕਿ ਜੀ आपदा गई है, विपदा आई है, खंग गई है, कैंसर आया है। ਜੀ, ਸੋ ਬਿਲਕੁਲ ਬੜੀ ਸਟੀਕ ਟਿੱਪਣੀ ਹੈ ਤੁਹਾਡੀ। ਸੋ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਸਾਰੇ ਪਲੇਟਫਾਰਮਸ ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ।